ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਵੇਲੇ ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸੁਣ ਰਹੇ ਹੋ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਮਿੰਟੂ ਗੁਰਸਰੀਆ ਜੀ ਤੇ ਕਰਾਂਗੇ ਕੁਝ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, GNU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਵਾ ਸਕਦੇ ਹੋ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੇਲਾ ਦੀ ਲੋਕੇਸ਼ਨ ਹੈ, ਨਿੰਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ 209 277 0113। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਇੱਕ ਮੰਦਭਾਗੀ ਖਬਰ ਤੋਂ। ਬੇਅਦਬੀ ਦੀ ਘਟਨਾ ਬਾਰੇ ਸੁਣਨ ਦੇ ਵਿੱਚ ਆ ਰਿਹਾ ਮਿੰਟੂ ਜੀ ਕਿ ਇੱਕ ਵਾਰ ਫਿਰ ਬੇਅਦਬੀ ਦੀ ਘਟਨਾ ਵਾਪਰੀ ਹੈ ਤੇ ਇਸ ਵਾਰ ਇੱਕ ਔਰਤ ਵੀ ਇਸ ਘਟਨਾ ਦੇ ਵਿੱਚ ਹਿੱਸੇਦਾਰ ਕਹੀ ਜਾ ਰਹੀ ਹੈ ਜੀ, ਸ਼ਾਮਲ ਕਹੀ ਜਾ ਰਹੀ ਹੈ। ਜੀ ਬਿਲਕੁਲ। ਦੇਖੋ, ਇਹ ਜਿਹੜੀ ਘਟਨਾ ਵਾਪਰੀ ਆ ਹਾਂਜੀ ਇਹ ਕੱਥੂ ਨੰਗਲ ਵਿਖੇ ਵਾਪਰੀ ਆ ਜੀ ਤੇ ਇਸ ਮੰਦਭਾਗੀ ਘਟਨਾ ਦੀ ਵੀਡੀਓ ਜਿਹੜੀ ਆ ਉਹ ਆਈ ਹੋਈ ਆ। ਮਤਲਬ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਘਰਾਂ 'ਚ ਮੋਸਟਲੀ ਕੈਮਰੇ ਹੈਗੇ ਨੇ, ਹਾਂਜੀ ਇੰਸਟਾਲ ਕੀਤੇ ਹੋਏ ਨੇ, ਜੀ ਤਾਂ ਜ਼ਿਆਦਾਤਰ ਫੁਟੇਜ ਆਈ ਜਾਂਦੀ ਆ। ਤਾਂ ਉਸ ਵੀਡੀਓ ਨੂੰ ਵੇਖਣ ਤੇ ਇਉਂ ਲੱਗਦਾ ਕਿ ਜਿਵੇਂ ਬੰਦਾ ਤਿਆਰ ਬਰ ਤਿਆਰ ਹੁੰਦਾ ਕਿਸੇ ਚੀਜ਼ ਵਾਸਤੇ। ਜਨਾਨੀ ਆਉਂਦੀ ਆ, ਪਹਿਲਾਂ ਕੁਝ ਸਮਾਂ ਰੁਕਦੀ ਆ, ਸੋਚਦੀ ਆ, ਫਿਰ ਮਤਲਬ ਕਿ ਜਦੋਂ ਕੁਝ ਆਮਦ ਹੁੰਦੀ ਆ ਹੋਰ ਜਿਹੜੇ ਉੱਥੇ ਸੰਗਤ ਦੇ ਵਿੱਚ ਆਉਂਦੇ ਨੇ ਤਾਂ ਫਿਰ ਉਸ ਤੋਂ ਬਾਅਦ ਪਰਿਕਰਮਾ ਜਿਵੇਂ ਆਪਾਂ ਕਰਦੇ ਹੁੰਦੇ ਆ, ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਤਾਂ ਪਰਿਕਰਮਾ ਕਰਦੇ ਆ ਗੁਰੂ ਸਾਹਿਬ ਦੇ ਸਰੂਪ ਤੇ, ਕਿਸੇ ਵੀ ਗੁਰੂ ਘਰ ਜਾਈਏ ਤਾਂ ਪਰਿਕਰਮਾ ਕਰਦੀ ਕਰਦੀ ਜਦੋਂ ਐ ਬਿਲਕੁਲ ਗੁਰੂ ਸਾਹਿਬ ਦੇ ਸਰੂਪ ਦੇ ਬਰੋਬਰ ਆ ਜਾਂਦੀ ਆ ਤਾਂ ਉਦੋਂ ਰੁਮਾਲਾ ਖਿੱਚ ਕੇ ਤੇ ਐ ਮਤਲਬ ਕਿ ਬੇਅਦਬੀ ਦਾ ਯਤਨ ਕਰਦੀ ਆ। ਪਰ ਐਨ ਮੌਕੇ ਤੇ ਜਿਹੜੀ ਸੰਗਤ, ਕਿਉਂਕਿ ਹੁਣ ਦੇਖੋ ਸਿੱਖ ਸੰਗਤ ਤੇ ਖਾਸ ਤੌਰ ਤੇ ਇਸ ਪਾਸਿਓਂ ਚਕੰਨੀ ਰਹਿੰਦੀ ਆ, ਤਾਂ ਪਾਠੀ ਸਿੰਘ ਨੇ ਵੀ ਬੜੀ ਫੁਰਤੀ ਵਰਤੀ। ਰੁਮਾਲਾ ਤੇ ਖਿੱਚਿਆ ਗਿਆ, ਰੁਮਾਲਾ ਸਾਹਿਬ ਜਿਹੜਾ ਹੁੰਦਾ ਹੈ, ਪਰੰਤੂ ਜੋ ਗੁਰੂ ਸਾਹਿਬ ਦੇ ਅੰਗ ਆ ਉਹਨਾਂ ਨੂੰ ਤੇ ਕੋਈ ਨੁਕਸਾਨ ਨਹੀਂ ਹੋਇਆ। ਪਾਠੀ ਨੇ ਕਾਫੀ ਫੁਰਤੀ ਦੇ ਨਾਲ ਉਹਨੂੰ ਧੱਕਾ ਮਾਰ ਦਿੱਤਾ। ਫਿਰ ਨਾਲ ਦੀ ਨਾਲ ਇੱਕ ਹੋਰ ਵਿਅਕਤੀ ਸੀ, ਉਹਨੇ ਕੰਧ ਨਾਲ ਲਾ ਲਈ ਆ ਤੇ ਖਾਸ ਤੌਰ ਤੇ ਇੱਕ ਬੀਬੀ, ਉਹਨੇ ਕਾਫੀ ਹਿੰਮਤ ਦਿਖਾਈ ਤੇ ਏਦਾਂ ਮਤਲਬ ਕਿ ਉਹਨੂੰ ਫਿਰ ਘੇਰ ਲਿਆ ਗਿਆ। ਕੁੱਟਿਆ ਮਾਰਿਆ ਤਾਂ ਨਹੀਂ ਗਿਆ, ਘੱਟੋ ਘੱਟ ਉਹਨਾਂ ਵਿਜ਼ੂਅਲਸ ਦੇ ਵਿੱਚ, ਕਿਉਂਕਿ ਉਹ ਬੰਦਾ ਸਿਆਣਾ ਵਿਅਕਤੀ ਸੀ, ਬਹੁਤ ਠਰਮੇ ਦੇ ਨਾਲ ਉਹਨੇ ਆਰਾਮ ਨਾਲ ਕੰਧ ਨਾਲ ਲਾ ਕੇ ਉਹਨੂੰ ਬਾਲਾਂ ਤੋਂ ਫੜ ਲਿਆ ਕਿ ਭੱਜੇ ਨਾ। ਤਾਂ ਉਸ ਤੋਂ ਬਾਅਦ ਹੁਣ ਪੁਲਿਸ ਜਿਹੜੀ ਵੇਖੋ ਉਹ ਤਾਂ ਉਹੀ ਕਾਰਵਾਈ ਕਰੇਗੀ ਜਿਵੇਂ ਆਮ ਤੌਰ ਤੇ ਹੁੰਦਾ ਹੈ ਕਿ ਕੇਸ ਬਣਿਆ 295 ਲੱਗ ਗਈ। ਪਰ ਇਹਦੇ ਵਿੱਚ ਇੱਕ ਮੈਂ ਟੈਲੀਵਿਜ਼ਨ ਚੈਨਲ ਤੇ ਸੁਣ ਰਿਹਾ ਸਾਂ, ਜਿਹੜਾ ਉੱਥੋਂ ਦਾ ਬੜਾ ਐਕਟਿਵ ਰਿਪੋਰਟਰ ਵੀ ਆ ਮੇਨ ਸਟ੍ਰੀਮ ਚੈਨਲ ਦਾ, ਤਾਂ ਉਹ ਦੱਸ ਰਿਹਾ ਸੀਗਾ ਕਿ ਇਹਦੇ ਵਿੱਚ ਪੁਲਿਸ ਨੇ 4 ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਤਾਂ ਇਹਦਾ ਮਤਲਬ ਹੈ ਕਿ ਜਨਾਨੀ ਕੱਲੀ ਤੇ ਪਰਚਾ ਨਹੀਂ ਹੋਇਆ, ਦੋਸ਼ਣ ਕੱਲੀ ਤੇ ਪਰਚਾ ਨਹੀਂ ਦਰਜ ਹੋਇਆ, ਬਲਕਿ 4 ਹੋਰਾਂ ਤੇ ਵੀ ਹੈ। ਤਾਂ ਹੁਣ ਇਹਦੇ ਪਿੱਛੇ ਕੋਈ ਕਹਾਣੀ ਨਿਕਲਣ ਦੀ ਸੰਭਾਵਨਾ ਹੈ, ਕਿਉਂਕਿ ਮਾਮਲਾ ਸੈਂਸਿਟਿਵ ਹੈ, ਜਿੰਨੀ ਕੋਈ ਗੱਲ ਆਨ ਦੀ ਰਿਕਾਰਡ ਹੈ ਅਸੀਂ ਉਹੀ ਕਹਾਂਗੇ। ਤਾਂ ਏਦਾਂ ਲੱਗਦਾ ਕਿ ਸ਼ਾਇਦ ਇਹਦੇ ਵਿੱਚ ਕੋਈ ਕਹਾਣੀ ਹੋਰ ਵੀ ਨਿਕਲ ਸਕਦੀ ਹੈ। ਮਸਲਨ ਕੋਈ ਵੀ ਆਪਾਂ ਜੇ ਦੇਖੀਏ ਤਾਂ ਕੋਈ ਸਾਜ਼ਿਸ਼ ਹੋ ਸਕਦੀ ਹੈ, ਜਾਂ ਕਹਿ ਲਓ ਕਿ ਉਹਦੇ ਵਿੱਚ ਸਲਾਹ ਮਸ਼ਵਰਾ ਹੋ ਸਕਦਾ, ਜਾਂ ਕਿਸੇ ਨੇ ਘਲਾਇਆ ਹੋ ਸਕਦਾ ਹੈ, ਵਗੈਰਾ ਵਗੈਰਾ, ਕੋਈ ਵੀ ਚੀਜ਼ ਕਹ ਲਓ, ਆਪਾਂ ਪੱਕੇ ਤੌਰ ਤੇ ਨਹੀਂ ਕਹਿ ਸਕਦੇ। ਪਰ ਜੋ ਵੀ ਇਹ ਮੰਦਭਾਗਾ ਪੰਜਾਬ ਦੀ ਧਰਤੀ ਤੇ ਜੋ ਵੀ ਇਹ ਵਾਪਰਦਾ ਪਿਆ, ਇੱਥੇ ਦਿਲ ਨੂੰ ਝੰਜੋੜਨ ਵਾਲਾ,
ਜਦੋਂ ਮਤਲਬ ਕਿ ਗੁਰੂ ਸਾਹਿਬ ਦੇ ਸਾਹਮਣੇ ਜਾਂਦੇ ਆ ਤੇ ਸਾਰੇ ਜਿੱਦਾਂ ਗੱਲ ਹੀ ਹੈ ਨਾ ਕਿ ਵਿਅਕਤੀ ਆਪਣੇ ਸਭ ਵਿਕਾਰਾਂ ਨੂੰ ਵੀ ਸਰੈਂਡਰ ਕਰ ਦਿੰਦਾ ਹੈ। ਇੱਕ ਵਾਰੀ ਤਾਂ ਸਭ ਕੁਝ ਯਾਨੀ ਆਦਮੀ ਸਰੈਂਡਰ ਸਮਰਪਣ ਕਰ ਦਿੰਦਾ ਤੇ ਪਾਪੀ ਪਤਾ ਨਹੀਂ ਕਿੱਦਾਂ ਇਸ ਤਰ੍ਹਾਂ ਜਾ ਕੇ ਜ਼ੀਰਾ ਕਰ ਲੈਂਦੇ ਨੇ। ਆਮ ਆਦਮੀ ਤਾਂ ਮਤਲਬ ਕਿ ਗੁਰੂ ਸਾਹਿਬ ਦੇ ਅੱਗੇ ਜਦੋਂ ਬੰਦਾ ਨਤਮਸਤਕ ਹੁੰਦਾ ਹੈ ਉਹ ਸਾਰਾ ਕੁਝ ਹਰ ਜਾਂਦਾ ਹੈ, ਪੀੜ ਵੀ ਹਰ ਜਾਂਦੀ। ਉੱਥੇ ਤਾਂ ਪੀੜ ਵੀ ਹੁੰਦੀ ਹੋਵੇ ਨਾ, ਜੇ ਨੇਚਾ ਨਾਲ ਜਾਓਗੇ ਤਾਂ ਜਦ ਤੱਕ ਤੁਸੀਂ ਉੱਥੇ ਉਹ ਇੱਕ ਨੇਚਾ ਰੱਖ ਕੇ ਇੱਕ ਧਿਆਨ ਰੱਖੋਗੇ, ਧਿਆਨ ਲਾਓਗੇ, ਉਹ ਪੀੜ ਵੀ ਚਲੇ ਜਾਂਦੀ ਹੈ। ਤੇ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰ ਰਹੇ ਨੇ ਪੰਜਾਬ ਦੀ ਧਰਤੀ ਤੇ। ਦੇਖੋ ਗੱਲ ਕੀ ਹੈ ਕਿ ਮੈਂ ਤੇ ਵੈਸੇ ਚਲੋ ਅੱਗੇ ਵੀ ਗੱਲਾਂ ਕਰਦੇ ਹੁੰਦੇ ਆ ਤੇ ਇਹ ਕਹਿਣਾ ਕਿ ਯਾਰ ਇਹਨਾਂ ਚੀਜ਼ਾਂ ਦਾ ਛੁਟਕਾਰਾ ਹੋਣਾ ਚਾਹੀਦਾ, ਇਹਨਾਂ ਚੀਜ਼ਾਂ ਦੀ ਬਚਤ ਹੀ ਰਹਿਣੀ ਚਾਹੀਦੀ ਆ। ਪਰ ਵੇਖੋ ਨਾ, ਹੁਣ ਗੱਲ ਇਹ ਹੈ ਕਿ ਜੇ ਉੱਥੇ ਕੋਈ ਅਵਿਨਵੀ ਹੋ ਜਾਵੇ ਫਿਰ ਸਾਰਿਆਂ ਨੇ ਦਵਾਈ ਦੇਣੀ ਹੈ। ਹੁਣ ਕੋਈ ਵੀ ਬੰਦਾ ਜਜ਼ਬਾਤੀ ਹੋ ਕੇ ਉੱਥੇ ਕੁਝ ਵੀ ਕਰ ਸਕਦਾ। ਜੇ ਇੱਕ ਬੰਦਾ ਹੋ ਕੇ ਏਡਾ ਵੱਜਰ ਗੁਨਾਹ ਕਰਦਾ, ਵੱਜਰ ਪਾਪ ਕਰਦਾ, ਚਲੋ ਅਸੀਂ ਲੱਖ ਆਖੀ ਜਾਈਏ ਕਿ ਬਈ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਜ਼ਾ ਦੇਣੀ ਚਾਹੀਦੀ ਹੈ। ਪਰ ਜੇ ਉੱਥੇ ਕੋਈ ਉਸ ਵੇਲੇ ਜਿਵੇਂ ਇਹ ਆਪਣੇ ਪਾਪਾਂ ਤੇ ਕਾਬੂ ਨਹੀਂ ਰੱਖ ਸਕਦੇ, ਉੱਥੇ ਕੋਈ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਰੱਖ ਸਕੇ ਤੇ ਫਿਰ ਕੀ ਕਰੇ? ਫਿਰ ਸਾਰਿਆਂ ਦੀ ਬਦਨਾਮੀ ਵਾਲੀ ਗੱਲ ਹੋ ਜਾਂਦੀ ਹੈ ਕਿ ਇਹ ਐਂ ਕਰਦੇ, ਐਂ ਕਰਦੇ। ਤਾਂ ਇਹ ਦੋਵੇਂ ਚੀਜ਼ਾਂ ਵਿਚਾਰੀਆਂ ਜਾਣੀਆਂ ਚਾਹੀਦੀਆਂ ਕਿ ਬਈ ਇੱਕ ਤੇ ਆ ਕਿ ਸਰਕਾਰ ਇਸ ਪਾਸੇ ਖਾਸ ਤਵੱਜੋ ਦੇਵੇ। ਗੁਰੂ ਘਰ ਜਿੱਥੇ ਵੀ ਹੈ ਉਹ ਜੋ ਵੀ ਹੈਲਪ ਹੋ ਸਕਦੀ ਹੈ ਸਰਕਾਰ ਪੱਖੋਂ ਜਾਂ ਸੰਗਤ ਪੱਖੋਂ ਲੈ ਕੇ ਕੈਮਰੇ ਵਗੈਰਾ ਜਾਂ ਜੋ ਵੀ ਕੀਤਾ ਜਾ ਸਕਦਾ ਹੈ ਉਹ ਜ਼ਰੂਰ ਹੋਣੇ ਚਾਹੀਦੇ ਆ। ਪਰ ਗੱਲ ਇਹ ਹੈ ਕਿ ਉਧਰੋਂ ਹੁਣ ਜੇ ਤੁਸੀਂ ਦੇਖੋਗੇ ਕਿ ਇੱਕ ਪਾਸੇ ਤਾਂ ਹੁਣ ਅਮਰਤਪਾਲ ਸਿੰਘ ਹੋਰੀ ਅਪੀਲ ਕਰਦੇ ਨੇ ਕਿ ਬਈ ਤੁਸੀਂ ਫਿਰ ਸੋਧਾ ਲਾਓ ਮੌਕੇ ਪਰ, ਤਾਂ ਦੂਜੇ ਪਾਸੇ ਪ੍ਰਵੀਨ ਜੀ ਇਹ ਬਹੁਤ ਵੱਡੀ ਚੀਜ਼ ਹੈ ਨਾ ਕਿ ਦੂਜੇ ਪਾਸੇ ਜੇ ਉਹ ਘਟਨਾਵਾਂ ਵਾਪਰਨੀਆਂ ਸਟਾਰਟ ਹੋ ਗਈਆਂ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਨਾ ਕਹਾਣੀ ਕਿੱਧਰ ਨੂੰ ਜਾਏਗੀ। ਬਿਲਕੁਲ ਜੀ। ਕਿ ਜਦੋਂ ਪੰਜਾਬ 'ਚ ਇੱਕ ਗਰੁੱਪ ਐਸਾ ਹੈ ਜਿਹੜਾ ਕਹਿੰਦਾ ਕਿ ਕਾਨੂੰਨ ਨਹੀਂ, ਕਾਨੂੰਨ ਦਾ ਬਈ ਮਤਲਬ ਕਿ ਕੋਈ ਚੱਕਰ ਨਹੀਂ ਹੈਗਾ, ਇਹਨਾਂ ਨੇ ਕੁਝ ਨਹੀਂ ਕਰਨਾ, ਤੁਸੀਂ ਆਪ ਕਰੋ ਰਾਖੀ, ਤਾਂ ਫਿਰ ਉਹੀ ਘਟਨਾਵਾਂ ਜਦੋਂ ਅੰਜਾਮ ਦੇਣਗੇ ਲੋਕੀ ਤਾਂ ਫਿਰ ਉਹ ਮਸਲਾ ਜਿਹੜਾ ਬਹੁਤ ਗਲਤ ਦਿਸ਼ਾ ਵੱਲ ਜਾ ਸਕਦਾ। ਸੋ ਇਹ ਪਤਾ ਨਹੀਂ ਕੌਣ ਨੇ ਕੀ ਕਰਦੇ ਆ ਇਹ। ਸੋ ਖੈਰ ਆਹੀ ਹੈ ਹੁਣ ਇਸ ਮਾਮਲੇ ਦੇ ਵਿੱਚ ਤਾਂ ਜਿੰਨੀ ਮਰਜ਼ੀ ਗੱਲ ਕਰੀ ਚੱਲੀਏ ਪਰ ਬੇਅਦਬੀ ਦੀਆਂ ਘਟਨਾਵਾਂ ਨੇ ਕਿ ਰੁਕ ਨਹੀਂ ਜੀ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਗੈਂਗਸਟਰ ਦੀਪਕ ਟੀਨੂ ਦੀ ਗਰਲਫ੍ਰੈਂਡ ਦੀ ਗ੍ਰਿਫਤਾਰੀ ਦੀ। ਜਦੋਂ ਤੋਂ ਉਹਦੀ ਗ੍ਰਿਫਤਾਰੀ ਹੋਈ ਹੈ ਜੀ, ਕਹਿੰਦੇ ਕਈ ਹੋਰ ਵੱਡੇ ਵੀ ਖੁਲਾਸੇ ਹੋਏ ਨੇ। ਕਿਹਾ ਜਾ ਰਿਹਾ ਕਿ ਸ਼ਾਇਦ ਟੀਨੂ ਵਿਦੇਸ਼ ਭੱਜਣ 'ਚ ਕਾਮਯਾਬ ਹੋ ਗਿਆ। ਦੇਖੋ ਇਹ ਤਾਂ ਹੁਣ ਗੱਲ ਇਹ ਆ ਕਿ ਆਫੀਸ਼ੀਅਲੀ ਜਿਹੜੀ ਹੁਣ ਜਾਣਕਾਰੀ ਦਿੱਤੀ ਇਹਨਾਂ ਨੇ ਇਸ ਗੱਲ ਤੇ ਮੋਹਰ ਨਹੀਂ ਲਾਈ ਕਿਉਂਕਿ ਮੀਡੀਆ ਵਾਲੇ ਜਿਹੜੇ ਹੁੰਦੇ ਤੁਹਾਨੂੰ ਪਤਾ ਉਹ ਆਪੋ ਆਪਣੇ ਸੋਰਸਸ ਦੇ ਜ਼ਰੀਏ ਜਦੋਂ ਖਬਰ ਕਰਦੇ ਆ ਤਾਂ ਉਹ ਆਪਾਂ ਨੂੰ ਇਉਂ ਲੱਗਦਾ ਕਿ ਸ਼ਾਇਦ ਇਹੀ ਦੁਨੀਆ ਦਾ ਅੰਤਮ ਸੱਚ ਹੈ। ਪਰ ਗੱਲ ਇਹ ਆ ਕਿ ਠੀਕ ਉਹ ਸੱਚ ਹੋ ਵੀ ਸਕਦਾ ਹੈ। ਸੋਰਸਸ ਮਤਲਬ ਕਿ ਬਹੁਤ ਡੂੰਘੇ ਹੁੰਦੇ ਆ ਕੁਝ ਪੱਤਰਕਾਰਾਂ ਦੇ, ਪਰੰਤੂ ਇੱਕ ਰਸਮ ਹੈ, ਇੱਕ ਰਸਮ ਪੂਰਤੀ ਹੈ, ਖਾਨਾ ਪੂਰਤੀ ਹੈ ਕਿ ਜਦੋਂ ਤੱਕ ਆਫੀਸ਼ੀਅਲੀ ਪੁਸ਼ਟੀ ਨਹੀਂ ਕਰਦੇ ਆਪਾਂ ਕਹਿ ਨਹੀਂ ਸਕਦੇ। ਤਾਂ ਅੱਜ ਆਈਜੀ ਜਿਹੜੇ ਹੈਗੇ ਡਾਕਟਰ ਸੁਖਚੈਨ ਸਿੰਘ ਗਿੱਲ, ਜਿਹੜੇ ਕਿ ਵੀਕਲੀ ਇੱਕ ਪ੍ਰੈਸ ਕਾਨਫਰੰਸ ਤੇ ਘੱਟੋ ਘੱਟ ਕਰਦੇ ਨੇ, ਇਹਨਾਂ ਨੇ 2-3 ਖੁਲਾਸੇ ਤਾਂ ਕਰ ਦਿੱਤੇ ਆ ਜਿਹੜੇ ਕਿ ਕਾਫੀ ਦਿਨਾਂ ਤੋਂ ਮੈਂ ਉਡੀਕ ਰਿਹਾ ਸੀਗਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਕੋਈ ਜਾਣਕਾਰੀ ਇਹ ਦੇਣ, ਆਫੀਸ਼ੀਅਲੀ ਮੋਹਰ ਲੱਗੇ ਤਾਂ ਕਿ ਥੋੜੀ ਬਹੁਤੀ ਗੱਲ ਜਿਹੜੀ ਹੈ ਨਾ ਉਹ ਸਪਸ਼ਟਤਾ ਵੱਲ ਤੁਰੇ। ਤਾਂ 1-2 ਚੀਜ਼ਾਂ ਤੇ ਕਹੀਆਂ ਨੇ ਇਹਨਾਂ ਨੇ, ਮਸਲਨ ਕਿ ਇਹ ਕੁੜੀ ਜਿਹੜੀ ਆ ਜ਼ੀਰਕਪੁਰ ਰਹਿ ਰਹੀ ਸੀ। ਇਹ ਕੁੜੀ ਵੈਸੇ ਤਾਂ ਲੁਧਿਆਣੇ ਦੀ ਦੱਸੀ ਜਾ ਰਹੀ ਹੈ, ਚਲੋ ਆਪਾਂ ਪੁਸ਼ਟੀ ਨਹੀਂ ਕਰਦੇ, ਪਰ ਜ਼ੀਰਕਪੁਰ ਰਹਿ ਰਹੀ ਦਾ ਕਹਿ ਰਹੇ ਸੀਗੇ, ਚਲੋ ਇਹ ਵੀ ਮੰਨ ਲਿਆ। ਫਿਰ ਉਹਨਾਂ ਨੇ ਸੈਕੰਡ ਗੱਲ ਕਲੀਅਰ ਕਰ ਦਿੱਤੀ ਕਿ ਭਾਈ ਇਹ ਕੁੜੀ ਜਿਹੜੀ ਆ ਇਹ ਪੰਜਾਬ ਪੁਲਿਸ ਦੀ ਮੁਲਾਜ਼ਮ ਨਹੀਂ ਹੈਗੀ ਜੀ, ਇਹ ਵੀ ਕਲੀਅਰ ਹੋ ਗਿਆ, ਅੱਛੀ ਗੱਲ ਹੈ। ਤੀਜੀ ਗੱਲ ਇਹਨਾਂ ਨੇ ਕਹੀ ਆ ਕਿ ਇਹ ਉਹਦੀ ਕੋਠੀ ਚੋਂ ਹੀ ਭੱਜੇ ਨੇ। ਮਤਲਬ ਕਿ ਜਿਵੇਂ ਹੁਣ ਦੇਖੋ ਨਾ ਕਿ ਇੱਕ ਵਿਰੋਧਾਭਾਸ ਸੀ ਕਿ ਰੈਸਟ ਹਾਊਸ ਚੋਂ ਭੱਜੇ ਆ ਜੀ ਫਲਾ ਫਲਾ ਫਲਾ, ਪਰ ਇਹਨਾਂ ਨੇ ਕਿਹਾ ਕਿ ਇਹਦੀ ਰਹਿਸ਼ਗਾਹ ਤੋਂ ਹੀ ਭੱਜੇ ਨੇ, ਥਾਣੇਦਾਰ ਦੀ ਰਹਿਸ਼ਗਾਹ ਤੋਂ। ਤਾਂ 3-4 ਚੀਜ਼ਾਂ ਤਾਂ ਉਹ ਕਰ ਗਏ ਨੇ ਸਪਸ਼ਟ। ਨਾ ਤਾਂ ਇਹ ਦੱਸਿਆ ਹੈ ਕਿ ਉਹ ਫਰਾਰ ਹੋਇਆ ਗੈਂਗਸਟਰ ਕਿੱਥੇ ਆ, ਨਾ ਇਹ ਦੱਸਿਆ ਵਾ ਕਿ ਇੱਕ ਹੋਰ ਕਹਾਣੀ ਆ ਰਹੀ ਹੈ ਕਿ ਇੱਕ ਗਰਲਫ੍ਰੈਂਡ ਉਹਦੀ ਹੋਰ ਆ, ਇੱਕ ਦੇ ਫਰੈਂਡਾਂ ਬੜੀਆਂ ਬਣਾਈ ਫਿਰਦੇ ਨੇ ਜੇਲ੍ਹਾਂ 'ਚ ਬੈਠੇ ਹੀ। ਇਹ ਵੀ ਤੇ ਵੇਖਣ ਵਾਲੀ ਗੱਲ ਹੈ ਨਾ, ਫਰੈਂਡਾਂ ਬੜੀਆਂ ਨੇ ਇਹਨਾਂ ਦੀਆਂ। ਤਾਂ ਬਈ ਹੁਣ ਨਾ ਤਾਂ ਇਸ ਚੀਜ਼ ਵੱਲ ਉਹਨਾਂ ਨੇ ਕੋਈ ਸਪਸ਼ਟਤਾ ਦੇ ਨਾਲ
ਇਸ ਮਾਮਲੇ ਨੂੰ ਸਾਫ਼ ਕੀਤਾ ਤੇ ਨਾ ਹੀ ਇਹ ਦੱਸਿਆ ਕਿ ਕੀ ਕਿਸੇ ਹੋਰ ਮੁਲਾਜ਼ਮ ਦੀ ਇਹਦੇ ਚ ਸ਼ਮੂਲੀਅਤ ਰਹੀ ਹੈ ਜਾਂ ਤਾਂ ਕੁਝ ਕੁ ਗੱਲਾਂ ਸਾਫ਼ ਕਰ ਗਏ ਨੇ ਡਾਕਟਰ ਸੁਖਚੈਨ ਸਿੰਘ ਗਿੱਲ, ਪਰੰਤੂ ਬਹੁਤ ਸਾਰੀਆਂ ਗੱਲਾਂ ਹਾਲੇ ਵੀ ਅਸਪਸ਼ਟ ਨੇ। ਹਾਲਾਂਕਿ ਦੇਖੋ ਪੁਲਿਸ ਇਹ ਕਹਿੰਦੀ ਹੁੰਦੀ ਹੈ ਹਮੇਸ਼ਾ ਕਿ ਜਾਂਚ ਪੜਤਾਲ ਚੱਲ ਰਹੀ ਹੈ ਜੀ, ਕੁਝ ਚੀਜ਼ਾਂ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ। ਆਪਾਂ ਨੂੰ ਵੀ ਪਤਾ ਹੈ ਕਿ ਕੁਝ ਚੀਜ਼ਾਂ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ, ਪਰ ਜੇ ਉਹ ਬੰਦਾ ਵਿਦੇਸ਼ ਭੱਜ ਗਿਆ ਤਾਂ ਫਿਰ ਮੰਨਣ ਚ ਕੀ ਹਰਜ ਹੈ, ਕਿਉਂਕਿ ਇਹ ਕੁੜੀ ਜਿਹੜੀ ਫੜੀ ਹੈ ਮੁੰਬਈ 에ਅਰਪੋਰਟ ਤੋਂ ਫੜੀ ਹੈ ਜੀ, ਮਾਲਦੀਵ ਭੱਜਣ ਦੇ ਚੱਕਰ ਦੇ ਵਿੱਚ ਸੀ। ਤੋ ਗੱਲ ਇਹ ਹੈ ਕਿ ਜਿਹੜੀਆਂ ਚੀਜ਼ਾਂ ਸਪਸ਼ਟ ਕੀਤੀਆਂ ਜਾ ਸਕਦੀਆਂ ਤਾਂ ਉਹ ਜ਼ਰੂਰ ਕਰ ਲੈਣੀਆਂ ਚਾਹੀਦੀਆਂ। ਖੈਰ ਪੁਲਿਸ ਆ, ਉਹਨਾਂ ਨੇ ਆਪਣੀ ਇੱਕ ਸਟ੍ਰੈਟਜੀ ਨਾਲ ਵੀ ਚੱਲਣਾ ਹੁੰਦਾ ਹੈ, ਇੱਕ ਉਹਨਾਂ ਨੇ ਆਪਣੇ ਜੋ ਵੀ ਸਰਕਾਰ ਹੈ ਉਹਦੇ ਹਿਸਾਬ ਨਾਲ ਵੀ ਚੱਲਣਾ ਹੁੰਦਾ, ਬਥੇਰਾ ਕੁਝ ਦੇਖਣਾ ਪੈਂਦਾ। ਤਾਂ ਬਹਰਹਾਲ ਵੱਡੀ ਗੱਲ ਜਿਹੜੀ ਆਪਾਂ ਇਸ ਮਾਮਲੇ ਦੇ ਵਿੱਚ ਖੁਲਾਸੇ ਦੇ ਰੂਪ ਚ ਕਹਿ ਸਕਦੇ ਹਾਂ ਉਹ ਇਹੋ ਹੈ ਕਿ ਉਹ ਜਿਹੜਾ ਗੈਂਗਸਟਰ ਅੰਦਰ ਸੀ ਉਹ ਆਪਣੀ ਗਰਲਫ੍ਰੈਂਡ ਦੇ ਨਾਲ, ਚਾਹੇ ਹੁਣ 1 ਆ 2 ਆ 3 ਆ, ਮਤਲਬ ਕਿ ਪੂਰੇ ਨਜ਼ਾਰੇ ਨਾਲ ਗੱਲਾਂ ਮਾਰਦਾ ਸੀ, ਗੱਪਾਂ ਮਾਰਦਾ ਸੀਗਾ। ਇੱਥੋਂ ਇਹ ਮਾਨਸਾ ਪਹੁੰਚੇ 2-3 ਦਿਨ ਪਹਿਲਾਂ ਜੀ, ਇਹ ਤਾਂ ਵੈਸੇ ਪਤਾ ਲੱਗ ਗਿਆ ਸੀਗਾ। ਕਾਲੀ ਐਂਡੈਵਰ ਦੱਸਦੇ ਸੀ, ਹੁਣ ਕਾਲੀ ਗੱਡੀ ਅਜੇ ਮੰਨ ਗਏ ਨੇ। ਸੋ ਬਹੁਤ ਹੱਦ ਤੱਕ ਜਿਹੜੇ ਰਿਪੋਰਟਰ ਆ ਇਹਨਾਂ ਤੋਂ ਅੱਗੇ ਤੁਰ ਪੈਂਦੇ ਆ, ਅੱਗੇ ਤੁਰੇ ਜਾਂਦੇ ਆ ਕਿ ਕੀ ਕਰਦੇ ਆ ਕੀ ਨਹੀਂ। ਇਹ ਥੋੜਾ ਪਿੱਛੇ ਆਉਂਦੇ ਆ, ਸਬੂਤ ਇਕੱਠੇ ਕਰਦੇ ਆ, ਫਿਰ ਖੁਲਾਸਾ ਕਰਦੇ ਆ। ਤੋ ਇਹ ਆ ਕਿ ਹੁਣ ਨਾਲ ਕਿੰਨੇ ਸਨ, ਕੱਲੀ ਕੁੜੀ ਸੀਗੀ ਜਾਂ ਕੁਝ ਹੋਰ ਸੀਗੇ, ਉਹ ਕਿਹਦੇ ਨਾਲ ਗਾਂ ਤੁਰਿਆ ਵਾ, ਪਿੰਡਾਂ ਥਾਣੀ ਗਏ ਨਹੀਂ, ਇਹਦਾ ਮਤਲਬ ਕਿ ਉਹਨਾਂ ਨੇ ਰੂਟ ਜਿਹੜਾ ਸੀਗਾ ਉਹ ਚੁਣ ਰੱਖਿਆ ਸੀਗਾ। ਫਿਰ ਉਹ ਸਾਰਾ ਕੁਝ ਮਤਲਬ ਕਿ ਉਹਨਾਂ ਨੇ ਇੱਕ ਦਿਨ ਚ ਤਾਂ ਕੀਤਾ ਨਹੀਂ ਹੋਏਗਾ। ਤਾਂ ਇਹ ਜਿਹੜੀ ਵਿਉਂਤ ਆ ਮੁਸਲਸਲ ਲਗਾਤਾਰ ਜਿਹੜੀ ਆ ਉਹ ਟੈਲੀਫੋਨਾਂ ਤੇ ਬਣਦੀ ਰਹੀ। ਔਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਜੇਲ੍ਹ ਦੇ ਵਿੱਚ ਉਹੀ ਟੈਲੀਫੋਨ ਯੂਜ਼ ਹੁੰਦਾ ਰਿਹਾ। ਇਹ ਇਹਨਾਂ ਮਾਮਲਿਆਂ ਦੀਆਂ ਕਹਿ ਲਓ ਕਿ ਕੁਝ ਖਾਸ ਗੱਲਾਂ ਨੇ ਜਿਹੜੀਆਂ ਹੈਰਾਨ ਕਰਦੀਆਂ ਕਿ ਵੇਖੋ ਏਡਾ ਵੱਡਾ ਸਾਰਾ ਕੰਮ ਵਿਉਂਤਿਆ ਜਾਂਦਾ ਹੈ। ਤੇ ਹੋ ਸਕਦਾ ਕੱਲ ਨੂੰ ਕੋਈ ਜੇਲ੍ਹ ਦੇ ਵਿੱਚੋਂ ਵੱਡਾ ਕੋਈ ਬਲਾਸਟ ਵੀ, ਕਿਉਂਕਿ ਹੁਣ ਪਾਕਿਸਤਾਨ ਦੇ ਕੈਦੀ ਵੀ ਫੋਨ ਇਸਤੇਮਾਲ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਕਿ ਬਾਈ ਸਾਡਾ ਵੀ ਤੇ ਫਿਰ ਕੁਝ ਨਾ ਕੁਝ ਖਿਆਲ ਕਰੋ ਨਾ। ਅੱਜ ਖਬਰਾਂ ਲੱਗੀਆਂ ਨੇ, ਰਿਪੋਰਟਾਂ ਲੱਗੀਆਂ ਨੇ ਕਿ ਉਹ ਵੀ ਹੁਣ ਇਸਤੇਮਾਲ ਕਰ ਰਹੇ ਨੇ। ਤਾਂ ਦੇਖੋ ਕੱਲ ਨੂੰ ਕੋਈ ABCD ਕੋਈ ਵੀ ਆ ਉਹ ਬਲਾਸਟ ਕਰਵਾ ਦੇਵੇ, ਤੁਹਾਡਾ ਜੇਲ੍ਹ ਦੇ ਵਿੱਚ ਬੈਠਾ ਬੰਦਾ ਇਹ ਸਾਰਾ ਕੁਝ ਕਰੀ ਜਾਂਦਾ ਹੈ ਤੇ ਤੁਸੀਂ ਕਹੋ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ। ਗੱਲ ਜਵਾਬਦੇਹੀ ਦੀ ਆ ਕਿ ਬਈ ਜੇਲ੍ਹਾਂ ਦੇ ਵਿੱਚ ਇਹੋ ਜਿਹੇ ਬੰਦੇ, ਚਲੋ ਠੀਕ ਹੈ 29,000 ਕੈਦੀ ਆ, 29,000 ਕੈਦੀ ਆ, 27-28,000 ਨੂੰ ਤਾਂ ਤੁਸੀਂ ਨਹੀਂ ਰੋਕ ਸਕਦੇ, ਪਰ 1,000 ਬੰਦਾ ਇਸ ਤਰ੍ਹਾਂ ਦਾ ਜਿਹਦੇ ਤੇ ਸਪੈਸ਼ਲ ਨਿਗਰਾਨੀ ਰੱਖਣ ਦੀ ਲੋੜ ਹੈ, ਤੁਸੀਂ ਰੱਖਦੇ 1,000 ਬੰਦੇ ਨੂੰ ਹੀ ਫੋਨ ਵਰਤਣ ਤੋਂ ਰੋਕ ਲਓ ਜਾਂ ਫੋਨ ਹਾਸਲ ਕਰਨ ਤੋਂ ਰੋਕ ਲਓ ਤਾਂ ਅੱਧੇ ਕ੍ਰਾਈਮ ਘਟ ਜਾਣਗੇ ਜੀ ਜੀ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੀ। ਹੁਣ ਇਹ ਭਰਤੀ ਦਾ ਮਾਮਲਾ ਸਰਕਾਰ ਦੇ ਲਈ ਪੰਗਾ ਬਣ ਗਿਆ ਮਿੰਟੂ ਜੀ। ਦੇਖੋ ਪੰਗਾ ਇਉਂ ਬਣ ਗਿਆ ਪ੍ਰਵੀਨ ਜੀ ਕਿ ਇਹਦੇ ਵਿੱਚ ਕੁਝ ਚੀਜ਼ਾਂ ਦੇ ਜਵਾਬ ਜਿਹੜੇ ਆ ਉਹ ਸਰਕਾਰ ਕੋਲ ਵੀ ਨਹੀਂ ਹੈ, ਕੁਝ ਚੀਜ਼ਾਂ ਦੇ ਜਵਾਬ ਜਿਹੜੇ ਆ ਉਹ ਜਿਹੜੇ ਸਮਰਥਕ ਹੈ ਉਹਨਾਂ ਨੂੰ ਵੀ ਨਹੀਂ ਆਉੜ ਰਹੇ। ਮਾਮਲਾ ਇਉਂ ਆ ਕਿ ਪੋਸਟਾਂ ਸੀ 78, ਬੰਦਾ ਬੈਠਾ ਸੀ 70,000, ਬੰਦੀਆਂ ਵੀ ਬੈਠੀਆਂ ਹੋਣੀਆਂ, ਬੱਚੀਆਂ ਵੀ ਬੈਠੀਆਂ ਹੋਣੀਆਂ ਉਹਦੇ ਚ ਜੀ ਜੀ, ਮਤਲਬ 70,000 ਉਮੀਦਵਾਰ ਕਹਿ ਸਕਦੇ ਹੋ ਤੁਸੀਂ। ਰੌਲਾ ਪਿਆ ਜਰਨਲ ਕੈਟਾਗਰੀ ਦੀਆਂ 19 ਪੋਸਟਾਂ ਦੇ ਵਿੱਚ ਜੀ। ਇਹ ਮੈਂ ਤੁਹਾਨੂੰ ਦੱਸ ਦੇਵਾਂ ਕਿ ਅੱਜ ਬਿਕਰਮ ਸਿੰਘ ਮਜੀਠੀਆ ਨੇ, ਮੈਂ ਲਾਇਆ ਵੈਸੇ ਹਿਸਾਬ ਕਾਲੀਆਂ ਦੇ ਵਿੱਚ, ਚਲੋ ਬੜਕਾ ਮਾਰਨ ਵਾਲੇ ਤਾਂ ਸਾਰੇ ਹੀ ਹੈ, ਜੇ ਕੋਈ ਪਟਾਕੇ ਪਾਉਣ ਵਾਲਾ ਬੰਦਾ ਹੈ, ਮਤਲਬ ਕਿ ਜੇ ਕੋਈ ਕਹਿ ਲਓ ਕਿ ਇਹੋ ਜਿਹੇ ਮੁੱਦੇ ਤੇ ਤੱਥਾਂ ਦੇ ਨਾਲ ਇੰਟਰਵਿਊ ਹਮਲਾਵਰ ਸ਼ੈਲੀ ਚ ਕਰਨ ਵਾਲਾ ਤਾਂ ਉਹ ਇਸ ਟਾਈਮ ਇਹਨਾਂ ਚ ਬੁਲਾਰਾ ਤਾਂ ਬਿਕਰਮ ਸਿੰਘ ਮਜੀਠੀਆ ਹੀ ਆ। ਦੂਜੇ ਤੋਂ ਬਸ ਉਹਨੇ ਆਹ ਕਹਿ ਦਿੱਤਾ ਹੀ ਤੇ ਉਹਨੇ ਆਹ ਕਹਿ ਦਿੱਤਾ ਹੀ, ਸਰਨਿਆਂ ਨਾਲ ਅਸੀਂ ਹੁਣ ਪ੍ਰੇਮ ਕਰ ਲਿਆ ਹੈਗਾ ਤੇ ਏਦਾਂ ਦੀਆਂ ਗੱਲਾਂ ਬਸ ਕਰਨ ਵਾਲੇ। ਤੇ ਖੈਰ ਇਹਨਾਂ ਨੇ ਮਤਲਬ ਕਿ ਕੁਝ ਬੱਚੇ ਜਿਹੜੇ ਉੱਥੇ ਉਮੀਦਵਾਰ ਵੀ ਸੀਗੇ ਉਹ ਵੀ ਨਾਲ ਲਿਆਉਂਦੇ PC ਦੇ ਵਿੱਚ। ਅੱਛੀ ਗੱਲ ਇਹ ਆ ਜੀ ਕਿ ਚਲੋ ਉਦਾਂ ਤਾਂ ਆਪਾਂ ਕਹਿੰਦੇ ਨਾ ਰਾਜਨੀਤਿਕ ਇਲਜ਼ਾਮ ਤਰਾਸ਼ੀ ਆ, ਇਹ ਚਲੋ ਚੰਗੀ ਗੱਲ ਹੈ ਕਿ ਬੰਦੇ ਆਏ। ਹੁਣ ਦੇਖੋ ਇਹ ਤਾਂ ਸੁੱਟਣਗੇ ਸਰਕਾਰ ਤੇ। ਇਹ ਵੀ ਇੱਕ ਤੱਥ ਹੈ ਨਾ ਸਾਡੇ ਸਾਹਮਣੇ ਕਿ ਆਪੋਜੀਸ਼ਨ ਹਮੇਸ਼ਾ ਸਰਕਾਰ ਨੂੰ ਬਲੇਮ ਕਰਦੀ ਹੈ। ਕਿਉਂ? ਉਹਦੇ ਚ 2-3 ਚੀਜ਼ਾਂ ਨੇ, 2-3 ਚੀਜ਼ਾਂ ਉਹ ਮੈਂ ਤੁਹਾਨੂੰ ਦੱਸ ਦਿੰਦਾ। ਮੈਂ PC ਦਾ ਹਵਾਲਾ ਇਸ ਕਰਕੇ ਦਿੱਤਾ ਕਿ ਉਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਸੁਖਪਾਲ ਸਿੰਘ ਖਹਿਰਾ
ਬਿਕਰਮ ਸਿੰਘ ਮਜੀਠੀਆ, ਇਹਨਾਂ ਨੇ ਮਤਲਬ ਕਿ ਸਾਰੇ ਤੱਥ ਸੰਜੋ ਕੇ ਫਿਰ ਉਹ ਪੇਸ਼ ਕਰ ਦਿੱਤੇ ਕਿ ਆਹ ਗੱਲ ਹੈ। ਹੁਣ ਮੈਂ ਜਿਵੇਂ ਕਿਹਾ ਕਿ ਉਹ ਤਾਂ ਹੈਗੇ ਨੇ ਪੋਲੀਟੀਕਲ ਵਿਰੋਧੀ, ਉਹਨਾਂ ਨੇ ਤਾਂ ਸਾਰੀ ਸੁੱਟ ਸਰਕਾਰ ਤੇ ਸੁੱਟਣੀ, ਔਰ ਸੁੱਟਣੀ ਬਣਦੀ ਵੀ ਹੈ ਕਿਉਂਕਿ ਜ਼ਿੰਮੇਵਾਰ ਤਾਂ ਸਰਕਾਰ ਹੈ ਨਾ। ਹੁਣ ਇਹ ਕਹਿੰਦੇ ਕਿ ਬਲੂਟੁੱਥ ਵੀ ਚੱਲਿਆ ਜਾਂ ਵਗੈਰਾ ਵਗੈਰਾ ਜੋ ਵੀ ਹੋਈਆਂ ਗੱਲਾਂ। ਮਸਲਾ ਕਿੱਥੇ ਫਸਦਾ ਹੈ? ਮਸਲਾ ਇੱਥੇ ਫਸਦਾ ਹੈ ਕਿ ਦੇਖੋ 19 ਸੀ, 19 ਚੋਂ ਜਿਹੜੀਆਂ 11 ਮਤਲਬ ਕਿ ਟੌਪਰ ਰੈਂਕ ਦੀਆਂ ਸੀਟਾਂ ਨੇ, ਜਿਹੜੇ ਟੌਪਰ ਨੇ, ਉਹ 11 ਜਿਹੜੇ ਆ ਉਹ 2 ਤਹਿਸੀਲਾਂ ਦੀ ਹੈ, ਮੂਨਕ ਤੇ ਪਾਤੜਾ। ਪਾਤੜਾ ਦੇ ਵੀ 2 ਆ ਤੇ 9 ਜਿਹੜੇ ਆ ਉਹ ਕੱਲੇ ਮੂਨਕ ਤਹਿਸੀਲ ਦੇ ਆ, ਹਿਸਾਬ ਲਾ ਲਓ ਜੀ। ਦੂਜੀ ਚੀਜ਼ ਜਿਹੜੀ ਹੈ ਕਿ ਇਹਨਾਂ ਚੋਂ ਬਹੁਤੇ ਜਿਹੜੇ ਆ, ਸਾਰਾ ਡਾਟਾ ਪਿਆ ਆਪਣੇ ਕੋਲ, ਅਸੀਂ ਤਾਂ ਗੱਲ ਕਰ ਰਹੇ ਹਾਂ ਕਿ ਉਹ ਸਾਰਾ ਮੁਹੱਈਆ ਹੋ ਗਿਆ। ਅੱਜ ਤਾਂ ਵੈਸੇ ਇੰਟਰਨੈਟ ਤੇ ਵੀ ਆ, ਹੁਣ ਜੇ ਤੁਸੀਂ ਦੇਖੋਗੇ ਤਾਂ ਕਹਿੰਦੇ ਆ ਕਿ ਜਿਹੜੇ ਬੰਦਿਆਂ ਨੇ ਇਹਨਾਂ ਪੇਪਰਾਂ ਦੇ ਵਿੱਚ ਜਾਂ ਕਹਿ ਲਓ ਇਸ ਐਗਜ਼ਾਮ ਦੇ ਵਿੱਚ 80 84% ਦਾ ਸਕੋਰ ਕੀਤਾ ਵਾ, ਤੇ ਉਹ ਪਿਛਲੀਆਂ ਪ੍ਰੀਖਿਆਵਾਂ ਚਾਹੇ ਉਹ 8ਵੇਂ ਚ ਹੋਈਆਂ ਸਨ, ਚਾਹੇ 10ਵੇਂ ਚ ਹੋਈਆਂ, ਚਾਹੇ 12ਵੇਂ ਚ, 2021 ਦੀ ਗੱਲ ਕਰ ਰਿਹਾ ਵਾ, ਚਾਹੇ ਉਹ ਪਟਵਾਰੀ ਦੀ ਸੀ, ਚਾਹੇ SI ਦੀ ਸੀ, ਕੋਈ ਉਹ ਸਾਰਿਆਂ ਚੋਂ ਲੁੜਕੇ ਹੋਏ ਨੇ। ਇਹਨਾਂ ਦੇ 30-35% ਤੋਂ ਵੱਧ ਨਹੀਂ ਹੈਗੇ, 40 ਹੱਦ। ਤਾਂ ਸਵਾਲ ਇਹੀ ਉੱਠ ਰਿਹਾ ਕਿ ਕੁਝ ਕੁ ਮਹੀਨਿਆਂ ਦੇ ਅੰਦਰ ਅੰਦਰ, ਉਸ ਵੇਲੇ ਜਦੋਂ ਇਹ ਜਿਹੜਾ ਪੇਪਰ ਆਇਆ, ਕਹਿੰਦੇ ਕਿ UPSC ਦੇ ਲੈਵਲ ਦਾ ਪਰਚਾ ਸੀਗਾ ਇਹ, ਤਾਂ ਉਸ ਵੇਲੇ ਜਦੋਂ ਐਡਾ ਟਫ ਪੇਪਰ ਆਇਆ ਤਾਂ ਜਿਹੜੇ ਬੰਦੇ ਪਹਿਲਾਂ ਸ਼ਾਇਦ ਕੁਝ ਪ੍ਰੀ ਐਗਜ਼ਾਮ ਵੀ ਨਹੀਂ ਪਾਸ ਕਰ ਸਕੇ, ਉਹ ਬੰਦੇ ਇੱਥੋਂ ਤੱਕ ਛਾਲ ਮਾਰ ਗਏ। ਮਤਲਬ ਕਿ ਇੰਨੀ ਜ਼ਿਆਦਾ ਉਹ ਜਿਹੜੇ ਹੁਣ ਰਹਿ ਗਏ ਨੇ, ਉਹ ਕਹਿੰਦੇ ਕਿ ਅਸੀਂ ਸੋਚ ਹੀ ਨਹੀਂ ਸਕਦੇ, ਇਹ ਸਾਡੀ ਕਲਪਨਾ ਤੋਂ ਹੀ ਪਰੇ ਆ ਕਿ ਬਈ ਏਦਾਂ ਵੀ ਹੋ ਸਕਦਾ ਹੈ। ਤਾਂ ਇਹ 2-3 ਚੀਜ਼ਾਂ ਨੇ ਪ੍ਰਵੀਨ ਜੀ, ਕਿਉਂਕਿ ਮੈਂ ਕਹਿ ਰਿਹਾ ਕਿ ਦੇਖੋ ਸਾਰਾ ਕੁਝ ਆਪਾਂ ਇਹ ਤੇ ਨਹੀਂ ਕਹਿ ਸਕਦੇ ਕਿ ਮੁੱਖ ਮੰਤਰੀ ਨੇ ਕਰਵਾਇਆ, ਪਰ ਗੱਲ ਇਹ ਹੈ ਕਿ ਜਦੋਂ ਐਡੀ ਵੱਡੀ ਭਰਤੀ ਜਿਹੜੀ ਹੈ ਉਹ ਚੱਲ ਰਹੀ ਹੋਵੇ ਤਾਂ ਫਿਰ ਤੁਸੀਂ ਉਸ ਪ੍ਰਕਿਰਿਆ ਨੂੰ ਨਿਗਰਾਨੀ ਤਾਂ ਦੇਣੀ ਹੈ ਨਾ, ਕਿਹੜੀ ਕੰਪਨੀ, ਕਿਉਂਕਿ ਜਦੋਂ ਕੰਡਕਟ ਕਰਵਾਉਂਦੇ ਹੋ ਤੁਸੀਂ ਪ੍ਰਾਈਵੇਟ ਕੰਪਨੀਆਂ ਤੋਂ, ਤਾਂ ਉੱਥੇ ਹੁਣ ਇੱਥੇ ਤਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਕਿ ਆਈਲੈਸ ਦਾ ਇੱਕ ਮਤਲਬ ਕਿ ਪ੍ਰੋਕਸੀ ਟੈਸਟਿੰਗ ਸਕੈਮ ਹੋਇਆ ਸਾਡੇ ਉਰੇ ਜੀ, ਜਿਹਦੇ ਵਿੱਚ ਜਿਹੜੇ ਆ ਲੈਂਦੇ ਤੁਹਾਡੇ ਆਈਲੈਸ ਵਾਲੇ ਆ ਟੈਸਟ, ਇਹਨਾਂ ਦੀ ਕੰਪਨੀ ਦੇ ਇੱਕ ਕਰਮਚਾਰੀ ਰਲਿਆ ਹੋਇਆ ਸੀਗਾ ਬੰਦਾ ਨਾਲ, ਕੀ ਕਰੋਗੇ? ਤਾਂ ਗੱਲ ਇਹ ਕਿ ਹੇਠਲੇ ਪੱਧਰ ਤੇ ਨਿਗਰਾਨੀ ਕਰਨੀ ਜਿਹੜੀ ਉਹ ਤੁਹਾਡੀ ਜ਼ਿੰਮੇਵਾਰੀ ਆ ਬਾਈ, ਉੱਥੋਂ ਨਹੀਂ ਤੁਸੀਂ ਭੱਜ ਸਕਦੇ, ਕਿਉਂਕਿ ਵਿਰੋਧੀਆਂ ਨੇ ਮੁੱਦਾ ਚੱਕਣਾ ਬਾਈ, ਵਿਰੋਧੀਆਂ ਕੋਲ ਮੁੱਦਾ ਗਿਆ ਉਹ ਤਾਂ ਕੈਸ਼ ਕਰੂਗੇ। ਤੇ ਜਿਸ ਅੰਦਾਜ਼ 'ਚ ਕਰ ਰਹੇ ਨੇ ਦੋਨੇ ਹਮਲਾਵਰ ਨੇ, ਤਰਜਮਾਨ ਮੈਂ 2 ਨਾਂ ਲਏ ਆ ਤੁਹਾਡੇ ਸਾਹਮਣੇ, ਖਹਿਰਾ ਸਾਹਿਬ ਤੇ ਮਜੀਠੀਆ ਜੀ, ਦੋਨੇ ਹੀ ਕਹਿ ਲਓ ਕਿ ਕਿਤੇ ਨਾ ਕਿਤੇ ਜਦੋਂ ਗੱਲ ਕਰਦੇ ਫਿਰ ਤੁਹਾਨੂੰ ਪਤਾ ਇੱਕ ਵਾਰੀ ਰੰਗ ਜਮਾ ਲੈਂਦੇ ਨੇ ਉਹ। ਤਾਂ ਅੱਜ ਦੀ ਤਰੀਕ ਦੇ ਵਿੱਚ ਆਮ ਆਦਮੀ ਪਾਰਟੀ ਇਸ ਚੀਜ਼ ਤੇ ਕੋਈ ਸਪਸ਼ਟੀਕਰਨ ਠੋਸ ਨਹੀਂ ਦੇ ਰਹੀ, ਹਾਲਾਂਕਿ ਉਹ ਇਹਨਾਂ ਸਾਰੇ ਦੋਸ਼ਾਂ ਨੂੰ, ਇਹ ਜਿਹੜੇ ਸਾਰੇ ਸੰਸ਼ੇ ਸ਼ੰਕੇ ਆ, ਇਹਨਾਂ ਨੂੰ ਨਕਾਰ ਰਹੇ ਨੇ। ਪਰ ਇਹ ਭਰਤੀ ਡੈਫੀਨੇਟਲੀ ਮੇਰੇ ਖਿਆਲ ਦੇ ਨਾਲ ਵਿਵਾਦ ਦਾ ਸ਼ਿਕਾਰ ਹੋਏਗੀ, ਕਿ ਹੋ ਚੁੱਕੀ ਆ। ਤਾਂ ਜਦੋਂ ਭਰਤੀ ਇਹ ਕੋਈ ਵੀ ਜਿਹੜੀ ਹੁੰਦੀ ਹੈ ਵਿਵਾਦ ਦਾ ਸ਼ਿਕਾਰ ਹੋ ਜਾਂਦੀ, ਫਿਰ ਕਈ ਵਾਰ ਲਮਕਾ ਬੜਾ ਪੈ ਜਾਂਦਾ। ਵੈਸੇ ਜੇ ਤੁਸੀਂ ਦੇਖੋਗੇ ਸ਼ੁਰੂ 'ਚ ਹੀ ਜਦੋਂ ਇਹਦਾ ਆਇਆ ਨਾ ਜੀ ਪਰਚਾ ਆਇਆ, ਪੇਪਰ ਆਇਆ, ਉਦੋਂ ਹੀ ਰੌਲਾ ਪੈ ਗਿਆ ਸੀ, ਕਿਉਂਕਿ ਇਹਦੇ ਵਿੱਚ ਐਤਕੀ ਪੰਜਾਬੀ 'ਚ ਹੈ ਹੀ ਨਹੀਂ ਸੀਗਾ, ਕੁਐਸਚਨ ਪੇਪਰ ਹੀ ਨਹੀਂ ਸੀ। ਵੇਖੋ ਸਾਡਾ ਭਾਸ਼ਾ ਐਕਟ ਲਾਗੂ ਆ, ਸਾਡੇ ਤਾਂ ਗੰਢੇ ਗਲੇ ਪਏ ਆ ਬਿਲਕੁਲ, ਜਿਵੇਂ ਮੈਂ ਕਹਾਂ ਸਿੱਧੀ ਪੰਜਾਬੀ 'ਚ ਗੱਲ, ਕਿ ਕੋਈ ਇੱਥੇ ਸਾਈਂ ਖਸਮ ਕੋਈ ਦੇਖਣ ਵਾਲਾ ਹੀ ਨਹੀਂ ਹੈਗਾ। ਪੰਜਾਬੀ ਦਾ ਨਾਰਾ ਬੜਾ ਕੂਕਦੇ ਆ, ਭਾਸ਼ਾ ਐਕਟ ਲੱਗੇ ਹੋਣ ਦੇ ਬਾਵਜੂਦ ਅੱਗੇ ਆਉਂਦਾ ਹੁੰਦਾ ਸੀਗਾ ਕਿ ਪੰਜਾਬੀ 'ਚ ਕੁਐਸਚਨ ਪੇਪਰ ਵੀ ਨਹੀਂ ਆਇਆ ਹੈਗਾ। ਤਾਂ ਬਈ ਹੁਣ ਵਿਵਾਦ ਤਾਂ ਸ਼ੁਰੂ ਤੋਂ ਹੀ ਹੋ ਗਿਆ ਸੀ, ਉਹ ਮਾਮਲਾ ਵੀ ਹਾਈ ਕੋਰਟ ਦੇ ਵਿੱਚ ਆ। ਤਾਂ ਇਹ ਭਰਤੀ ਵੀ ਜਿਹੜੀ ਆ ਵਿਵਾਦਾਂ ਦੇ ਘੇਰੇ 'ਚ ਆਈ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰਕੇ ਪਰਾਲੀ ਸਾੜਨ ਦੇ ਮਸਲੇ ਦੀ। ਹੁਣ ਮੰਤਰੀ ਜਿਹੜੇ ਧਾਲੀਵਾਲ ਨੇ, ਉਹਨਾਂ ਨੇ ਜਥੇਦਾਰ ਸਾਹਿਬ ਤੋਂ ਮਦਦ ਮੰਗੀ ਹੈ, ਕਹਿੰਦੇ ਵੀ ਤੁਸੀਂ ਵੀ ਸੰਦੇਸ਼ ਦਿਓ ਵੀ ਕਿਸਾਨ ਜਿਹੜੇ ਆ ਪਰਾਲੀ ਨੂੰ ਅੱਗ ਨਾ ਲਾਉਣ। ਚਲੋ ਠੀਕ ਹੈ, ਜਥੇਦਾਰ ਜੀ ਕੋਲ ਗਏ ਨੇ, ਉਹਨਾਂ ਨੇ ਅਪੀਲ ਕੀਤੀ ਹੈ, ਸਰਕਾਰ ਦਾ ਹਿੱਸਾ ਨਹੀਂ ਮਤਲਬ ਕਹਿ ਸਕਦੇ ਕਿ ਸਰਕਾਰ ਅਕਾਲ ਤਖਤ ਸਾਹਿਬ ਤੇ ਪਹੁੰਚ ਕਰਦੀ ਹੈ। ਬਾਹਰ ਆ ਕੇ ਵੈਸੇ ਉਹ ਕਹਿ ਰਹੇ ਸੀ ਕਿ ਦੇਖੋ ਜੀ ਅਸੀਂ ਮਤਲਬ ਕਿ ਅਪੀਲ ਕੀਤੀ ਹੈ ਕਿ ਉਹ ਵੀ ਅਪੀਲ ਕਰਨ, ਵੈਸੇ ਜਥੇਦਾਰ ਜੀ ਤੱਕ ਅਪੀਲ ਨਹੀਂ, ਤਾਂ ਸੰਦੇਸ਼ ਦੇਣਗੇ ਜਾਂ ਮਤਲਬ ਕਿ ਹੁਕਮ ਇਹੀ ਹੁੰਦਾ। ਤਾਂ ਗੱਲ ਇਹ ਆ ਕਿ ਬਈ ਹੁਣ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਆ ਕਿ ਜਿੰਨੇ ਸਿੱਖ ਕਿਸਾਨ ਨੇ, ਘੱਟੋ ਘੱਟ ਉਹਨਾਂ ਨੂੰ ਇੱਕ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਂ ਸੰਦੇਸ਼ ਜਿਹੜਾ ਉਹ ਦੇ ਦਿੱਤਾ ਜਾਵੇ, ਤਾਂ ਕਿ ਉਹ ਇਸ ਪਾਸੇ ਸਾਡਾ ਸਹਿਯੋਗ ਕਰਨ। ਗੱਲ ਤੇ ਮਾੜੀ ਨਹੀਂ ਹੈ, ਮਨਸ਼ਾ ਤੇ ਮਾੜੀ ਨਹੀਂ ਹੈਗੀ,
ਪ੍ਰਵੀਨ ਜੀ, ਜੀ, ਇਹਦੇ ਜੀ। 'ਚ ਆਪਾਂ ਇਹ ਨਹੀਂ ਕਹਿ ਸਕਦੇ ਤੇ ਬਿਲਕੁਲ। ਚਲੋ ਦੇਖੋ ਮੈਂ ਤਾਂ ਖੁਦ ਕਹਿਣਾ ਜੀ। ਕਿ ਕਿਸੇ ਵੀ, ਕਿਉਂਕਿ ਸਾਡਾ ਜਿਹੜਾ ਧੁਰਾ ਹੈ ਧਰਮ ਆ ਬੇਸਿਕਲੀ, ਤੁਸੀਂ ਮੰਨੋ ਜਾਂ ਨਾ ਮੰਨੋ, ਜੀ, ਇਹ ਚਲੋ ਆਪੋ ਆਪਣੀ ਨਿੱਜੀ ਆਜ਼ਾਦੀ ਹੈ ਹਰ ਇੱਕ ਬੰਦੇ ਦੀ, ਜੀ। ਪਰ ਸਾਡਾ ਸਮਾਜ ਜਿਹੜਾ ਉਹ ਧਰਮ ਦੇ ਧੁਰੇ ਦੇ ਦੁਆਲੇ ਘੁੰਮਦਾ ਹੈ। ਤੇ ਫਿਰ ਜਦੋਂ ਇੰਨੀ ਮਤਲਬ ਕਿ ਕਹਿ ਲਓ ਕਿ ਜਿਹੜੀਆਂ ਸਾਡੀਆਂ ਰੂਟਸ ਨੇ, ਸਾਡੀ ਉਹ ਸਮਾਜ ਦੇ ਵਿੱਚ ਇੰਨੀਆਂ ਡੂੰਘੀਆਂ ਨੇ, ਤਾਂ ਫਿਰ ਬਈ ਉਹ ਸਹਿਯੋਗ ਲੈਣਾ ਕੋਈ ਮਾੜਾ ਗੱਲ, ਉਹ ਕੋਈ ਮਾੜਾ ਕਦਮ ਨਹੀਂ ਹੈਗਾ, ਮਾੜੀ ਗੱਲ ਨਹੀਂ ਹੈਗੀ। ਪਰ ਰੌਲਾ ਇਹ ਹੈ ਕਿ ਜੇ ਤੁਸੀਂ ਇੰਨੇ ਹੀ ਕੁਦਰਤ ਦੇ ਪ੍ਰੇਮੀ ਹੋ, ਇੰਨੇ ਹੀ ਕੁਦਰਤ ਦੇ ਰੱਖ, ਗੱਲ ਜਿਹੜੀ ਸਹਿ ਦੀ ਨਹੀਂ, ਗੱਲ ਫਿਰ ਪਹਿ ਦੀ ਕਰਨੀ ਚਾਹੀਦੀ ਹੈ। ਗੱਲ ਤੇ ਇਹ ਕਿ ਤੁਹਾਡਾ ਜਿਹੜਾ ਖੇਤੀ ਮਾਡਲ ਹੈ, ਹੁਣ ਦੇਖੋ ਜਦ ਤੱਕ ਝੋਨਾ ਬੀਜੋਗੇ ਪਰਾਲੀ ਤੇ ਹੋਣੀ ਹੈ ਨਾ ਜੀ। ਤੁਸੀਂ ਡਾਈਵਰਸਿਫਿਕੇਸ਼ਨ ਵੱਲ, ਜਦ ਅਸੀਂ ਇਹ ਗੱਲਾਂ ਪਿਛਲੇ 4 ਸਾਲ ਤੋਂ ਕਹਿ ਰਹੇ ਹਾਂ, ਜਦੋਂ ਤੋਂ ਮੇਰੇ ਖਿਆਲ ਦੇ ਨਾਲ, ਜੇ ਮੈਂ ਗਲਤ ਨਹੀਂ ਹੈ ਤੇ 15 ਤੋਂ ਰੌਲਾ ਪੈਣਾ ਸਟਾਰਟ ਹੋਇਆ ਹੈ, 14-15 ਤੋਂ ਜ਼ਿਆਦਾ, ਤਾਂ ਉਦੋਂ 2-3 ਸਾਲ ਬਾਅਦ ਤੋਂ ਅਸੀਂ ਇਹ ਬੋਲਣਾ ਸਟਾਰਟ ਕੀਤਾ ਕਿ ਯਾਰ ਜਦ ਤੱਕ ਝੋਨਾ ਉਦੋਂ ਤੱਕ ਤਾਂ ਪਰਾਲੀ ਰਹੇਗੀ। ਬਿਲਕੁਲ। ਹੁਣ ਜਦ ਤੱਕ ਪਰਾਲੀ ਰਹੇਗੀ ਸੰਕਟ ਰਹੇਗਾ। ਕਿਸਾਨਾਂ ਨੇ ਆਪਣੀ ਗੱਲ ਰੱਖਣੀ ਹੈ, ਵਾਤਾਵਰਣ ਪ੍ਰੇਮੀਆਂ ਨੇ ਆਪਣੀ ਰੱਖਣੀ ਹੈ, ਸਰਕਾਰ ਨੇ ਆਪਣੀ ਰਾਜਨੀਤੀ ਕਰਨੀ ਹੈ, ਪੱਤਰਕਾਰਾਂ ਨੇ ਬਸ ਸਾਡੇ ਵਾਂਗੂ ਏਦਾਂ ਖਬਰਾਂ ਕਰ ਦੇਣੀਆਂ ਨੇ। ਗੱਲ ਤਾਂ ਕਹਾਣੀ ਤਾਂ ਉੱਥੇ ਦੀ ਉੱਥੇ ਤੁਰੀ ਆ ਰਹੀ ਹੈ ਨਾ ਵੀ ਸੋਲੂਸ਼ਨ ਜੇ ਪਰਾਲੀ ਦਾ ਨਹੀਂ ਨਿਕਲਦਾ ਤਾਂ ਦਫਾ ਹੋਣ ਦਿਓ, ਤੁਸੀਂ ਝੋਨੇ ਦਾ ਹੀ ਕੱਢ ਲਓ। ਆ ਤੁਹਾਡੇ ਸਾਹਮਣੇ ਹੁਣ ਰਿਪੋਰਟਾਂ ਨੇ, ਕੋਈ ਕਸਰ ਰਹਿ ਗਈ ਹੈ ਜੀ? ਸਭ ਕੁਝ ਸਾਫ਼ ਹੈ, ਸਪਸ਼ਟ ਹੈ ਕਿ ਜੇ 5-10 ਸਾਲ ਹੋਰ ਲੇਟ ਹੋ ਗਏ, ਜਿਹੜਾ ਕਿ ਪਹਿਲਾਂ ਹੀ ਬਹੁਤ ਲੇਟ ਹੈ, ਤੇ ਗੱਡੀ ਉਵੇਂ ਲੰਘ ਜਾਣੀ ਹੈ ਜੀ, ਗੱਡੀ ਉਵੇਂ ਲੰਘ ਜਾਣੀ ਆ। ਤਾਂ ਇਸ ਕਰਕੇ ਗੱਲ ਇਹ ਆ ਕਿ ਜੇ ਧਰਮ ਦੇ ਵਿੱਚ ਜਿਹੜੇ ਧਾਰਮਿਕ ਪੁਰਸ਼ ਆ, ਉਹਨਾਂ ਤੋਂ ਸਹਿਯੋਗ ਲੈਣਾ ਤੇ ਇਸ ਬਾਬਤ ਲਿਆ ਜਾਵੇ, ਇੱਕ ਲਹਿਰ ਉਸਾਰੀ ਜਾਵੇ ਕਿ ਜਿਨ੍ਹਾਂ ਇਲਾਕਿਆਂ 'ਚ ਮਤਲਬ ਕਿ ਡਾਈਵਰਸਿਫਿਕੇਸ਼ਨ ਦੀ ਸੰਭਾਵਨਾ ਵਧੇਰੇ ਹੈ, ਕਿ ਜਿੱਥੇ ਆਸਾਨੀ ਦੇ ਨਾਲ ਕੋਈ ਛੋਲੇ ਬੀਜੇ ਜਾ ਸਕਦੇ ਆ, ਜੌਂ ਬੀਜੇ ਜਾ ਸਕਦੇ ਆ, ਜਿੱਥੇ ਬਾਗਬਾਨੀ ਹੇਠ ਰਕਬਾ ਵਧਾਇਆ ਜਾ ਸਕਦਾ। ਨਰਮੇ ਦੇ ਹੁਣ ਨਰਮਾ ਜਿਹੜੇ ਬੀਜਦੇ ਆ, ਉਹ ਅਬੋਹਰ ਵਾਲੇ ਸਭ ਤੋਂ ਜ਼ਿਆਦਾ ਡਾਈਵਰਸਿਫਿਕੇਸ਼ਨ ਕਰਦੇ ਨੇ, ਅਬੋਹਰ ਏਰੀਆ, ਉੱਥੇ ਹਰੇਕ ਤਰ੍ਹਾਂ ਦੀ ਫਸਲ ਹੁੰਦੀ ਆ, ਛੋਲੇ ਵੀ ਹੋ ਜਾਂਦੇ ਆ, ਜੋ ਮਰਜ਼ੀ ਬੀਜ ਦਿਓ ਤੁਸੀਂ। ਤੇ ਇਸ ਏਰੀਏ 'ਚ ਗਏ ਹੋ, ਤੁਹਾਨੂੰ ਪਤਾ, ਹੋਰ ਬੜੇ ਕੈਲੀਫੋਰਨੀਆ ਦੇ ਵਿੱਚ ਬੈਠੇ ਨੇ, ਇਸ ਏਰੀਏ ਦੇ ਹਰੇਕ ਫਸਲ ਹੁੰਦੀ ਆ, ਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਉਹ ਹੁੰਦੇ ਨੇ ਕਿਉਂਕਿ ਪਾਣੀ ਨਹੀਂ ਦਿੰਦੇ ਤੁਸੀਂ ਉਹਨਾਂ ਨੂੰ, ਥੱਲਿਓਂ ਪਾਣੀ ਲਾ ਨਹੀਂ ਸਕਦੇ, ਤਾਂ ਫਿਰ ਉਹ ਹੋਊਗਾ ਕੀ, ਉਹ ਵੀ ਉੱਧਰੋਂ ਟੁੱਟ ਜਾਣਗੇ। ਸੋ ਗੱਲ ਇਹ ਕਿ ਗੱਲਾਂ ਕਰਨ ਦੇ ਨਾਲੋਂ ਇੱਕ ਨੀਤੀਗਤ ਢਾਂਚਾ ਉਸਾਰਨ ਦੀ ਜ਼ਰੂਰਤ ਆ। ਉਹਦੇ ਵਿੱਚ ਤੁਸੀਂ ਧਾਰਮਿਕ ਪੁਰਸ਼ਾਂ ਦਾ ਵੀ ਸਹਿਯੋਗ ਲਓ, ਕੋਈ ਮਾੜੀ ਗੱਲ ਨਹੀਂ ਹੈ, ਸਮਾਜ ਸੇਵੀ ਵੀ ਲਓ, ਅਰਥ ਸ਼ਾਸਤਰੀ ਵੀ, ਕੋਈ ਵੀ ਲੈ ਲਓ, ਸਾਨੂੰ ਕੋਈ ਚੱਕਰ ਨਹੀਂ ਹੈ, ਸਾਰੇ ਪੰਜਾਬੀ ਆ। ਤਾਂ ਗੱਲ ਇਹ ਆ ਕਿ ਬਈ ਇੱਕ ਠੋਸ ਰਣਨੀਤਿਕ ਪਹੁੰਚ ਦੇ ਤਹਿਤ ਜੇ ਤੁਸੀਂ ਤੁਰਨਾ ਸਟਾਰਟ ਕਰੋਗੇ ਤਦ ਗੱਲ ਬਣਨੀ ਹੈ। ਤੇ ਮਾਡਲ ਹੀ ਇਸ ਟਾਈਮ ਕਹਿ ਲਓ ਕਿ ਪੰਜਾਬ ਵਾਸਤੇ ਜਿਹੜਾ ਖੇਤੀ ਮਾਡਲ ਆ, ਹੁਣ ਉਹ ਕਹਿ ਲਓ ਕਿ ਬਸ ਜਿੱਦਾਂ ਹੁਣ ਫੰਡਰ ਵਰਗਾ ਬਣ ਗਿਆ, ਫੰਡਰ ਮੈਂ ਵਰਗਾ ਕਹਿ ਲਓ। ਹੁਣ ਕੁਛ ਨਹੀਂ ਹੈ, ਹੁਣ ਐਦੋਂ ਗਾਂ ਤਾਂ ਬਸ ਬਈ ਉਹ ਪੱਠਿਆਂ ਦਾ ਖਾ ਬਣਨਾ, ਦੇਖ ਲਓ ਤੁਸੀਂ ਹੁਣ ਕਿੱਦਾਂ ਕਰਨੀ ਆ। ਤਾਂ ਗੱਲ ਇਹ ਆ ਕਿ ਬਈ ਇਸ ਪਾਸੇ, ਇਸ ਦਿਸ਼ਾ ਵੱਲ ਵਧਣਾ ਚਾਹੀਦਾ, ਨਹੀਂ ਤਾਂ ਪਰਾਲੀ ਦਾ ਰੌਲਾ ਰੱਟਾ ਇਹੀ ਰਹੇਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਰਿਹਾਇਸ਼ ਦੀ। ਕਹਿੰਦੇ ਭਗਵੰਤ ਮਾਨ ਦੀ ਰਿਹਾਇਸ਼ ਨੂੰ ਜਥੇਬੰਦੀਆਂ ਨੇ ਚਾਰੇ ਪਾਸਿਓਂ ਘੇਰ ਲਿਆ ਜੀ। ਹਾਂਜੀ, ਉਗਰਾਹਾਂ ਵਾਲੇ ਤੁਹਾਨੂੰ ਪਤਾ ਉੱਥੇ ਬੈਠੇ ਹੋਏ ਨੇ ਨਾ, ਉਗਰਾਹਾਂ ਵਾਲਿਆਂ ਨੇ ਇਹਨਾਂ ਦਾ ਨਾਲ ਮੀਟਿੰਗ ਕੀਤੀ ਸੀ, ਜੁਦਾ ਤੋਂ ਮੀਟਿੰਗ ਕੀਤੀ ਸੀਗੀ, ਇੱਕ ਮੀਟਿੰਗ ਤੇ ਕਿਸਾਨ ਜਥੇਬੰਦੀਆਂ ਨੇ, ਦੂਜਿਆਂ ਨੇ ਕੀਤੀ ਸੀ, ਪਰ ਇੱਕ ਇਹਨਾਂ ਨੇ ਅੱਡ ਤੋਂ ਕੀਤੀ। ਤੇ ਇਹਨਾਂ ਨੇ ਕਿਹਾ ਕਿ ਨਹੀਂ, ਕੁਝ ਮੰਗਾਂ ਤੇ ਇਹਨਾਂ ਨੇ ਮੰਨੀਆਂ ਨੇ, ਪਰੰਤੂ ਬਈ ਅਸੀਂ ਇਹਨਾਂ ਤੇ ਇਤਬਾਰ ਨਹੀਂ ਕਰਦੇ। ਤਾਂ ਇਹਨਾਂ ਨੇ ਉਹ ਠੀਕ ਵੈਸਾ ਹੀ ਇੱਕ ਦ੍ਰਿਸ਼ ਜਿਹੜਾ ਉਹ ਸਿਰਜ ਦਿੱਤਾ, ਜਿਵੇਂ ਉੱਥੇ ਟਿੱਕਰੀ ਬਾਰਡਰ ਤੇ ਖਲੋਤੀਆਂ ਸਨ ਉਗਰਾਹਾਂ ਵਾਲਿਆਂ ਦੀਆਂ ਉਹ ਲੰਬੀਆਂ ਲਾਈਨਾਂ, ਕਤਾਰਾਂ, ਟਰਾਲੀਆਂ, ਤੇ ਤੁਸੀਂ ਦੇਖਿਆ ਤੇ ਬੜੇ ਜਾਬਤੇ 'ਚ ਰਹਿੰਦੇ ਆ, ਫਿਰ ਐ ਲਾਈਨ ਲਾ ਲੈਂਦੇ ਆ ਤਾਂ ਬਸ ਉੱਥੇ ਬੈਠੇ ਰਹਿੰਦੇ ਆ। ਤਾਂ ਇਹਨਾਂ ਨੇ ਪੱਕਾ, ਉਹ ਕਹਿੰਦੇ ਜੀ 6 ਮਹੀਨਿਆਂ ਦਾ ਰਾਸ਼ਨ ਤੇ ਲੈ ਆਏ ਆ। ਤੁਹਾਨੂੰ ਪਤਾ ਮਾਲਵੇ ਵਾਲੇ ਕਿੱਦਾਂ ਬੋਲਦੇ, ਕਹਿੰਦੇ 6 ਮਹੀਨਿਆਂ ਦਾ ਤਾਂ ਰਾਸ਼ਨ ਆ ਗਿਆ ਬਾਈ, ਹੁਣ ਦੇਖੀ ਜਾਓ ਜਿਹੜੀ। ਤਾਂ 6 ਮਹੀਨਿਆਂ ਦਾ ਬੰਦੋਬਸਤ ਕਰ ਆਏ ਨੇ। ਤਾਂ ਗੱਲ ਕੀ ਹੈ ਕਿ ਹੁਣ ਕੁਛ ਮੰਗਾਂ ਉਹਨਾਂ ਦੀਆਂ, ਜਿੱਦਾਂ ਨਰਮੇ ਦੀ ਸੁੰਡੀ ਜਿਹੜੀ ਪਈ ਸੀਗੀ, ਉਹਦਾ ਨੁਕਸਾਨ, ਉਹਦਾ ਮੁਆਵਜ਼ਾ, ਕਰਜ਼ੇ ਦੀ ਗੱਲ ਏ। ਵੈਸੇ ਚਲੋ ਕਰਜ਼ਾ ਤਾਂ ਮਾਫ ਕਰਨਾ ਇਸ ਵੇਲੇ ਲਗਭਗ ਅਸੰਭਵ ਹੈ ਪ੍ਰਵੀਨ ਜੀ, ਉਹ ਤਾਂ ਆਪਾਂ ਆਰਥਿਕ ਹਾਲਤ ਦੇਖਦੇ ਹੀ ਆ, ਤੇ ਜੇ ਧੱਕੇ ਨਾਲ ਕਰਾਓਗੇ ਬਈ ਉਹ ਤੁਹਾਡੇ ਤੇ ਬੋਝ ਪੈਣਾ।
ਬੋਝ ਤੇ ਬੋਰਡ ਦਾ ਤਣੇ ਤੇ ਹੀ ਪੈਣਾ ਹੈ ਨਾ, ਤਾਂ ਤੁਸੀਂ ਬਿਲਕੁਲ ਕਲੈਪਸ ਕਰ ਜਾਓਗੇ। ਫਾਇਦਾ ਕੀ ਆ ਉਹਨਾਂ ਚੀਜ਼ਾਂ ਦਾ? ਤਾਂ ਕੋਈ ਫਾਇਦਾ ਨਹੀਂ। ਤੁਹਾਡੀ ਤੇ 20-25 ਹਜ਼ਾਰ ਕਰੋੜ ਦੀ ਹੁਣ ਬਣੀ ਖਲੋਤੀ ਆ ਬਿਜਲੀ ਦੀ ਸਬਸਿਡੀ। ਫੇਲ ਹੈ ਜੀ ਕੰਮ, ਬਿਲਕੁਲ ਹੋ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ। ਤਾਂ ਖੈਰ ਦੂਜੀਆਂ ਮੰਗਾਂ, ਕਿਉਂਕਿ ਕਿਸਾਨ ਆਗੂ ਵੀ ਜਿਹੜੇ ਨਾ ਬੜੇ ਕਹ ਲੋ ਕਿ ਸੋਚ ਸਮਝ ਕੇ ਫੈਸਲੇ ਲੈਂਦੇ। ਇਹਨਾਂ ਨੂੰ ਪਤਾ ਕਿ ਮੰਗਾਂ ਕੋਈ 5-7 ਅਸੀਂ ਤਗੜੀਆਂ ਰੱਖਾਂਗੇ, ਉਹਦੇ ਵਿੱਚੋਂ 1-2 ਛੱਡ ਦੇਣਗੇ, ਕੋਈ 4-5 ਤੇ ਘੱਟੋ ਘੱਟ ਮੰਨਣਗੇ ਨਾ। ਜੀ ਜੀ। ਸੋ ਇਸ ਕਰਕੇ ਜਿਹੜੀ ਹੁਣ ਪਿੱਛੇ ਜੇ ਫਸਲ ਖਰਾਬ ਹੋਈ ਆ, ਉਹਦੇ ਖਰਾਬੇ ਦੀ ਗਰਦੌਰੀ, ਇਸ ਤਰ੍ਹਾਂ ਦੀਆਂ ਕੁਝ ਬੇਸਿਕ ਮੰਗਾਂ ਨੇ ਉਹਨਾਂ ਦੀਆਂ। ਤਾਂ ਹੁਣ ਦੇਖਣਾ ਹੋਏਗਾ ਕਿ ਮੁੱਖ ਮੰਤਰੀ ਕਦੋਂ ਆਉਂਦੇ। ਉਹ ਕਹਿੰਦੇ ਸੀ ਕਿ ਪਿੰਡਾਂ 'ਚੋਂ ਸਰਕਾਰ ਚੱਲਦੀ ਹੈ ਸਾਡੀ, ਤੇ ਅਸੀਂ ਤੇ ਪਿੰਡੋਂ 'ਚ ਚਲਾਉਣੀ ਆ। ਤਾਂ ਹੁਣ ਵੇਖ ਲਓ ਪਿੰਡਾਂ 'ਚ ਤੇ ਪਿੰਡਾਂ ਵਾਲੇ ਬੈਠੇ ਆ ਇਹਨਾਂ ਦੇ ਘਰਾਂ ਦੇ ਅੱਗੇ ਜਾ ਕੇ ਆ ਜਾਓ ਬਾਈ। ਹੁਣ ਪਿੰਡਾਂ ਵਾਲੇ ਪਤਾ ਨਹੀਂ ਕਿਹੜੀਆਂ ਕੋਠੀਆਂ 'ਚ ਵੜ ਗਏ ਨੇ, ਜਾ ਕੇ ਨਿਬੇੜੋ ਤੁਸੀਂ ਤੇ ਕਿਸਾਨਾਂ ਦੇ ਰਾਖਿਓ। ਯਾਦ ਹੈ ਨਾ ਤੁਹਾਨੂੰ ਰਾਘਵ ਚੱਡਾ ਦਿਖਾਇਆ ਸੀ ਮੈਂ ਉੱਥੇ, ਕਿਵੇਂ ਉੱਥੇ ਗਦੇਲੇ ਸੁੱਟਦਾ ਫਿਰਦਾ ਸੀ ਕਿਸਾਨਾਂ ਦੀ ਸੇਵਾ 'ਚ, ਚੇਤਾ ਜੇ ਨਾ? ਦਿੱਲੀ ਉਹ ਸਿੰਘੂ ਬਾਰਡਰ ਦੀ ਪਿਛਲੀ ਸਟੇਜ ਤੇ। ਤਾਂ ਗੱਲ ਇਹ ਆ ਕਿ ਹੁਣ ਕਿੱਧਰ ਗਏ? ਹੁਣ ਵੀ ਆਓ ਉਹਨਾਂ ਦੀ ਖਿਦਮਤ ਦੇ ਵਿੱਚ ਆ ਜਾਓ, ਉੱਥੇ ਬੈਠੇ ਨੇ, ਹੁਣ ਵੀ ਲਿਆਓ ਗਦੇਲੇ ਨਾਲ ਕਰੋ ਸੇਵਾ। ਕੋਈ ਨਹੀਂ, ਗੱਲਬਾਤ ਬਾਅਦ 'ਚ ਕਰ ਲਾਂਗੇ, ਪਹਿਲਾਂ ਖਾਓ ਪੀਓ, ਕੋਈ ਗੱਲ ਨਹੀਂ। ਤੁਸੀਂ ਕਿਸਾਨ ਹੋ, ਆਏ ਹੋ ਤਾਂ ਕੋਈ ਨਹੀਂ, ਫਿਰ ਬਾਅਦ ਦੇ ਵਿੱਚ ਟੇਬਲ ਤੇ ਬੈਠ ਕੇ ਟੇਬਲ ਟਾਕ ਕਰਕੇ ਨਿਬੇੜਾ ਕਰ ਲਓ। ਉਦੋਂ ਤੇ ਬਹੁਤ ਵੱਡੀਆਂ ਗੱਲਾਂ ਕਰਦੇ ਸੀ। ਗੁਜਰਾਤ 'ਚ ਜਾ ਕੇ ਕਹਿ ਰਹੇ ਹੋ ਕਿ ਅਸੀਂ ਤੇ 50 ਫਸਲਾਂ ਤੇ MSP ਦੇ ਦਿੱਤਾ। ਤੇ ਦੱਸੋ ਤੁਸੀਂ ਸੁਣਿਆ ਕਿਤੇ 50 ਫਸਲਾਂ ਤੇ ਇੱਥੇ MSP ਹੈ? ਜੀ। MSP ਦਿੰਦਾ ਕੇਂਦਰ ਸਰਕਾਰ 2 ਫਸਲਾਂ ਤੇ, ਤੇ ਤੀਜੀ ਤੇ ਮੂੰਗੀ ਤੇ ਉਹ ਵੀ ਉਹਨਾਂ ਨੇ ਦੇਣਾ। ਤੇ ਜਿਹੜਾ ਐਲਾਨਿਆ ਉਹਦਾ ਵੀ ਵੇਖ ਲਓ 80% 90% ਜਿਹੜੀ ਆ ਪ੍ਰੋਕਿਉਰਮੈਂਟ ਹੀ ਨਹੀਂ ਹੋਈ ਉਹਦੀ ਸਰਕਾਰੀ ਤੌਰ ਤੇ। ਤਾਂ ਬਈ ਗੱਲਾਂ ਜਿਹੜੀਆਂ ਨੇ ਉਹ ਕਰਨੀਆਂ ਬਹੁਤ ਸੁਖੱਲੀਆਂ ਹੁੰਦੀਆਂ ਨੇ। ਤਾਂ ਹੁਣ ਆ ਗਏ ਆ ਕਿਸਾਨ, ਤਾਂ ਤੁਸੀਂ ਆਓ ਬਾਹਰ। ਤੁਹਾਡੇ ਨਾਲ ਤਾਂ ਵੈਸੇ ਚਰਨਜੀਤ ਸਿੰਘ ਚੰਨੀ ਚੰਗਾ ਹੈਗਾ, ਪਤਾ ਨਹੀਂ ਕਿੱਥੇ ਸੁਣਦਾ ਹੋਵੇ, ਤੇ ਬੜਾ ਯਾਦ ਕਰਦੇ ਆ ਵੀ ਅਸੀਂ ਮਿਸ ਕਰਦੇ ਆ ਚੰਨੀ ਜੀ ਨੂੰ, ਆਉਣ ਇੱਥੇ। ਤਾਂ ਬਈ ਗੱਲ ਇਹ ਆ ਕਿ ਉਹ ਹੀ ਆ ਕੇ ਕਿਸਾਨਾਂ ਨੂੰ ਕਹਿੰਦੇ ਨਹੀਂ ਨਹੀਂ ਨਹੀਂ, ਬਾਹਰ ਥੋੜੀ ਖਲੋ ਕੇ ਮੈਂ ਆ ਅੰਦਰ ਅੰਦਰ। ਤਾਂ ਬਈ ਹੁਣ ਤੁਸੀਂ ਵੀ ਏਦਾਂ ਹੀ ਕਰੋ, ਏਦਾਂ ਦਾ ਜਿਗਰਾ ਦਿਖਾਓ। ਸੁਪਨੇ ਬਹੁਤ ਦਿਖਾਏ, ਹੁਣ ਜਿਗਰਾ ਦਿਖਾਓ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। 2 ਭਰਾਵਾਂ ਦਾ ਐਨਕਾਊਂਟਰ ਕੀਤਾ ਗਿਆ ਸੀ 2014-15 ਦੇ ਵਿੱਚ। ਉਸ ਮਾਮਲੇ ਦੇ ਵਿੱਚ ਹੁਣ ਪੁਲਿਸ ਮੁਲਾਜ਼ਮਾਂ ਤੇ ਅਕਾਲੀ ਆਗੂ ਨੂੰ ਉਮਰ ਕੈਦ ਹੋਈ ਹੈ ਜੀ। 2 ਪੁਲਿਸ ਮੁਲਾਜ਼ਮਾਂ ਨੂੰ ਤੇ ਅਕਾਲੀ ਆਗੂ ਨੂੰ। ਹਾਂਜੀ ਹਾਂਜੀ, ਇਹਨਾਂ ਨੂੰ ਹੋ ਗਈ ਆ। ਇਹਦੇ ਵਿੱਚੋਂ ਇੱਕ ਨੂੰ ਬਰੀ ਵੀ ਕਰ ਦਿੱਤਾ ਗਿਆ ਹੈ। ਤੇ ਸਭ ਤੋਂ ਵੱਡੀ ਗੱਲ ਹੈ ਨਾ ਜਿਹੜੀ, ਉਹ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਜਿਹੜਾ ਮੇਨ ਕਲਪ੍ਰਿਟ ਸੀਗਾ, ਜਿਹੜਾ ਇੰਸਪੈਕਟਰ ਸੀ ਉਸ ਵੇਲੇ ਦਾ, ਉਹ ਭਗੌੜਾ ਅੱਜ ਤੱਕ ਉਹ ਹੱਥ ਨਹੀਂ ਆਇਆ ਜੀ। ਉਹ ਨਿਕਲ ਗਿਆ ਸੀ ਉਸੇ ਵੇਲੇ। ਉਹ ਹੋ ਸਕਦਾ ਇੱਥੇ ਕਿਤੇ ਬੈਠਾ ਹੋਵੇ ਲਾਗੇ ਬੰਨੇ, ਮਤਲਬ ਕਿ ਇਧਰ ਇਹਨਾਂ ਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ, ਇਹਨਾਂ ਦੀਆਂ ਤੇ ਰਹਿਸ਼ਾਂ ਹੈਗੀਆਂ। ਤਾਂ ਇਹ ਉਦੋਂ ਹੀ ਭੱਜ ਗਿਆ ਸੀਗਾ। ਮਾਮਲਾ ਜਿਹੜਾ ਉਹ ਹੈਗਾ 2014 ਦਾ। ਇਹ ਜਦੋਂ ਇਹ 2 ਸਕੇ ਭਰਾ ਮਾਰ ਦਿੱਤੇ ਸੀਗੇ, ਇੱਕ ਦਾ ਨਾਂ ਸੀ ਹਰਿੰਦਰ ਤੇ ਇੱਕ ਦਾ ਨਾਂ ਸੀ ਜਤਿੰਦਰ। ਤਾਂ ਦੋਸ਼ ਇਹ ਲੱਗਿਆ ਸੀਗਾ ਕਿ ਜਿਹੜਾ ਉਸ ਵੇਲੇ ਦਾ ਉੱਥੇ ਦਾ ਕੋਈ ਇੰਸਪੈਕਟਰ ਸੀਗਾ, ਇੰਸਪੈਕਟਰ ਨੇ ਅਕਾਲੀ ਨੇਤਾ ਦੇ ਨਾਲ ਰਲ ਕੇ ਤੇ ਇਹ ਸਾਰਾ ਕੁਛ ਜਿਹੜਾ ਉਹ ਕੀਤਾ ਸੀਗਾ। ਤਾਂ SHO ਤੇ ਇੱਕ ਰੀਡਰ ਜਿਹੜਾ ਸੀਗਾ ਉਹ ਫਰਾਰ ਨੇ। ਉਹ ਅੱਜ ਤੱਕ ਜਿਹੜੇ ਆ ਨਹੀਂ ਪੁਲਿਸ ਦੇ ਹੱਥੇ ਚੜੇ, ਤੇ ਬਾਕੀਆਂ ਨੂੰ ਮਤਲਬ ਕਿ ਇਹ ਸਜ਼ਾ ਹੋ ਗਈ ਤੇ ਇੱਕ ਬਰੀ ਵੀ ਹੋ ਗਿਆ ਸ਼ਾਇਦ। ਜਿਹੜੇ ਪੀੜਤ ਪਰਿਵਾਰ ਵਾਲੇ ਕਹਿੰਦੇ ਆ ਕਿ ਅਸੀਂ ਹਾਈ ਕੋਰਟ ਜਾਵਾਂਗੇ, ਜਿਹੜਾ ਬਰੀ ਕੀਤਾ ਇਹਦੇ ਖਿਲਾਫ ਵੀ ਅਪੀਲ ਪਾਵਾਂਗੇ। ਹੁਣ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਮਸਲੇ ਤੇ ਇੱਕ ਵੱਡਾ ਸਵਾਲ ਉੱਭਰਦਾ ਵਾ, ਜਾਂ ਕਹਿ ਲਓ ਕਿ ਉੱਠਦਾ ਹੈ ਕਿ ਇਹ ਸਾਰਾ ਕੁਝ ਹੋਇਆ ਕਿਉਂ। ਦਰਅਸਲ ਦੱਸਦੇ ਕਿ ਜਿਹੜਾ ਉਹ ਅਕਾਲੀ ਆਗੂ ਸੀਗਾ, ਉਹਦਾ ਇਹਨਾਂ ਦੇ ਨਾਲ ਬਹਿਣਾ ਉੱਠਣਾ ਸੀ, ਤੇ ਇਹਨਾਂ ਦੇ ਨਾਲ ਥੋੜੀ ਉਹਦੀ ਤਕਰਾਰਬਾਜ਼ੀ ਚੱਲਦੀ ਸੀ। ਉਹਦਾ ਕੁਝ ਮੁਕੱਦਮੇ ਨਾਲ ਮੁੰਡਿਆਂ ਤੇ ਵੀ ਸੀ ਜੀ ਜੀ। ਤੇ ਦੋਵੇਂ ਇੱਕ ਕੋਠੀ ਦੇ ਵਿੱਚ ਸੀਗੇ ਜਿੱਥੇ ਆ ਕੇ ਇਹਨਾਂ ਨੂੰ ਮਾਰ ਦਿੱਤਾ ਗਿਆ ਸੀ। ਹਾਲਾਂਕਿ ਉਸ ਟਾਈਮ ਵੀ ਜਿਹੜੀ ਤਤਕਾਲੀ ਸਰਕਾਰ ਸੀਗੀ ਕਸੂਤੀ ਫਸੀ ਵੀ ਸੀ। ਉਹ ਕੁਝ ਸਮਾਂ ਤਾਂ ਕਹ ਲੋ ਕਿ ਥੋੜਾ ਡਿਫੈਂਡ ਜਾਂ ਕਰਦੀ ਰਹੀ, ਪਰ ਬਾਅਦ ਦੇ ਵਿੱਚ ਪੋਲ ਖੁੱਲ ਗਈ ਸਾਰੀਆਂ ਚੀਜ਼ਾਂ ਦੀ। ਤਾਂ ਜਿਹੜਾ SHO ਮਨਜਿੰਦਰ ਸਿੰਘ ਸੀ, ਉਹਦਾ ਰੀਡਰ ਸੀਗਾ ਇੱਕ ਸੁਖਵੀਰ ਸਿੰਘ, ਇਹ 7-8 ਸਾਲ ਤੋਂ ਹਾਲੇ ਵੀ ਫਰਾਰ ਤੁਰੇ ਆਉਂਦੇ ਨੇ। ਤਾਂ ਬਾਕੀ ਆਪਣੇ ਅੰਜਾਮ ਤੱਕ ਪਹੁੰਚ ਗਏ। ਜਿਹੜਾ ਬਰੀ ਹੋਇਆ ਉਹਦੇ ਬਾਰੇ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਹਾਈ ਕੋਰਟ ਦੇ ਅੰਦਰ ਕੋਈ ਫੈਸਲਾ ਪਲਟ ਜਾਵੇ। ਬਹੁਤ ਲੰਬਾ ਚੱਲਿਆ ਕੇਸ, ਪਰ ਬਾਵਜੂਦ ਇਸ ਤੇ ਕਿਉਂਕਿ 2 ਸਕੇ ਭਰਾਵਾਂ ਮਾਰ ਕੇ ਸਾਰਾ ਟੱਬਰ ਹੀ ਫਨਾਹ ਕਰ ਦਿੱਤਾ। ਹੁਣ ਜਿਹੜੇ ਦੋਸ਼ੀ ਆ ਉਹਨਾਂ ਨੂੰ ਘੱਟੋ ਘੱਟ ਇਹ ਤਾਂ ਹੈ ਕਿ ਉਹ ਆਪਣੇ ਮੁਕਾਮ ਤੇ ਪਹੁੰਚ ਗਏ, ਤੇ ਮਾਂ-ਬਾਪ ਨੂੰ ਥੋੜੀ ਤਸੱਲੀ ਹੁੰਦੀ ਹੈ ਕਿ ਹਾਂ ਬਈ ਅਸੀਂ ਇਸ ਲੜਾਈ ਦੇ ਵਿੱਚ ਹਾਰੇ ਨਹੀਂ, ਹੰਬੇ ਨਹੀਂ, ਘੱਟੋ ਘੱਟ ਕੋਈ ਨਿਆਂ ਇਨਸਾਫ ਥੋੜਾ ਬਹੁਤ ਅਸੀਂ ਹਾਸਲ ਕੀਤਾ ਵਾ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ।
ਜੀ ਸ਼ੁਕਰੀਆ। ਜੀ। ਸੋ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਕੁਛ ਸੋਸ਼ਲ ਮੀਡੀਆ ਤੇ ਸਵਾਲ ਆਏ ਸਨ ਕਿ ਜਿਹੜੇ 2 ਪੁਲਿਸ ਅਫਸਰ ਸਨ, ਉਹਨਾਂ ਦੇ ਨਾਮ ਕੀ ਸਨ? ਤਾਂ ਸਾਬਕਾ ਪੁਲਿਸ ਮੁਲਾਜ਼ਮਾਂ ਯਾਦਵਿੰਦਰ ਸਿੰਘ ਤੇ ਅਜੀਤ ਸਿੰਘ ਨੂੰ 37-37 ਹਜ਼ਾਰ ਦਾ ਜੁਰਮਾਨਾ ਹੋਇਆ ਜੀ, ਤੇ ਸਾਬਕਾ ਸਰਪੰਚ ਗੁਰਜੀਤ ਸਿੰਘ ਸੈਮ ਨੂੰ 35,000 ਰੁਪਏ ਦਾ ਜੁਰਮਾਨਾ ਹੋਇਆ। ਇੱਕ ਪੁਲਿਸ ਮੁਲਾਜ਼ਮ ਬਲਦੇਵ ਸਿੰਘ ਹੈ, ਜਿਹਨੂੰ ਸਬੂਤਾਂ ਦੀ ਘਾਟ ਕਰਕੇ ਜਿਹੜਾ ਉਹ ਬਰੀ ਕਰ ਦਿੱਤਾ ਗਿਆ। ਤੇ ਇਸੇ ਮਾਮਲੇ ਦੇ ਵਿੱਚ 2 ਪੁਲਿਸ ਵਾਲੇ ਅਜੇ ਵੀ ਜਿਹੜੇ ਆ ਉਹ ਫਰਾਰ ਦੱਸੇ ਜਾ ਰਹੇ ਨੇ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਤੇ ਵੀ ਆਪਾਂ ਕਰਾਂਗੇ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਪਰਤਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ। ਪਟਿਆਲੇ ਦੇ ਵਿੱਚ ਕੈਬਨਿਟ ਮੰਤਰੀ ਸੂਬਾ ਸਿੰਘ ਸਰਾਰੀ ਦੀ ਬਰਖਾਸਤਗੀ ਨੂੰ ਮੰਗ ਨੂੰ ਲੈ ਕੇ ਕਾਂਗਰਸ ਵੱਲੋਂ ਪਟਿਆਲਾ ਦੇ ਵਿੱਚ ਧਰਨਾ ਦਿੱਤਾ ਗਿਆ, ਜਿਸ ਦੌਰਾਨ ਵਿਸ਼ੇਸ਼ ਤੌਰ ਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਸਰਾਰੀ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਇਸ ਤੋਂ ਬਾਅਦ ਪੰਜਾਬ ਕਾਂਗਰਸ ਸੂਬਾ ਪੱਧਰ ਤੇ ਧਰਨੇ ਦੇਵੇਗੀ, ਧਰਨੇ ਦਾ ਪ੍ਰੋਗਰਾਮ ਉਲੀਕੇਗੀ। ਇਸ ਵੇਲੇ ਉਹਨਾਂ ਨੇ ਫੇਰ ਆਖਿਆ ਕਿ ਸੰਸਦ ਮੈਂਬਰ ਪ੍ਰਨੀਤ ਕੌਰ ਕਾਂਗਰਸ ਦਾ ਹਿੱਸਾ ਨਹੀਂ ਤੇ ਮੋਤੀ ਮਹਿਲ ਦੇ ਕਿਸੇ ਵੀ ਮੈਂਬਰ ਨੂੰ ਕਾਂਗਰਸ ਦਾ ਹਿੱਸਾ ਨਹੀਂ ਬਣ ਦਿੱਤਾ ਜਾਵੇਗਾ। ਵਧਦੇ ਹਾਂ ਅਗਲੀ ਖਬਰ ਦੇ ਵੱਲ। ਗੱਲ ਕਰਦੇ ਹਾਂ ਮੋਹਾਲੀ ਦੇ ਉਸ ਘਟਨਾ ਦੀ, ਜਿਸ ਦੇ ਵਿੱਚ ਬੜੀ ਦਰਦਨਾਕ ਘਟਨਾ ਦੇ ਵਿੱਚ ਮਜ਼ਦੂਰ ਜਿਹੜੇ ਮਾਰੇ ਗਏ ਨੇ। ਮੋਹਾਲੀ ਕੌਮਾਂਤਰੀ ਏਅਰਪੋਰਟ ਚੌਂਕ ਦੇ ਨੇੜੇ ਮੋਹਾਲੀ ਸਿਟੀ ਸੈਂਟਰ ਪ੍ਰੋਜੈਕਟ ਦੇ ਤਹਿਤ ਉਸਾਰੀ ਅਧੀਨ ਇਮਾਰਤ ਦੀ ਬੇਸਮੈਂਟ ਪੁੱਟਦੇ ਸਮੇਂ ਅਚਾਨਕ ਮਿੱਟੀ ਦੀ ਇੱਕ ਢਿੱਗ ਡਿੱਗਣ ਕਰਕੇ 5 ਮਜ਼ਦੂਰ ਮਲਬੇ ਹੇਠ ਦੱਬ ਗਏ। ਮੌਕੇ ਤੇ ਆਰੰਭੇ ਗਏ ਬਚਾਅ ਕਾਰਜਾਂ ਦੇ ਦੌਰਾਨ 5 ਮਜ਼ਦੂਰਾਂ ਨੂੰ ਮਲਬੇ ਹੇਠੋਂ ਕੱਢ ਲਿਆ ਗਿਆ, ਜਿਨ੍ਹਾਂ ਦੇ ਵਿੱਚੋਂ 2 ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ 2 ਮਜ਼ਦੂਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਇੱਕ ਮਜ਼ਦੂਰ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਪਤਾ ਲੱਗਿਆ ਹੈ ਕਿ ਇਸ ਹਾਦਸੇ ਦੇ ਵਿੱਚ ਮਾਰੇ ਗਏ ਇਹਨਾਂ ਮਜ਼ਦੂਰਾਂ ਦੀ ਪਛਾਣ ਸ਼ੰਕਰ ਮਾਝੀ ਤੇ ਵਰਿੰਦਰ ਸਾਹਨੀ ਦੋਵੇਂ ਬਿਹਾਰ ਦੇ ਸਨ। ਜ਼ਖਮੀ ਆਜ਼ਾਦ ਕੁਮਾਰ ਨੂੰ ਮੈਕਸ ਹਸਪਤਾਲ ਮੋਹਾਲੀ ਅਤੇ ਮਹਿੰਦਰ ਧੋਨੀ ਨੂੰ ਸੈਕਟਰ 32 ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 5ਵੇਂ ਮਜ਼ਦੂਰ ਨੰਦ ਲਾਲ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ, ਜਿਸ ਨੂੰ ਸਭ ਤੋਂ ਪਹਿਲਾਂ ਬਾਹਰ ਕੱਢ ਲਿਆ ਗਿਆ ਸੀ। ਇਹ ਘਟਨਾ ਦੇਰ ਸ਼ਾਮ ਵਾਪਰੀ। ਇਸ ਸੰਬੰਧੀ ਨਿਰਮਾਣ ਕੰਪਨੀ ਨੇ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਨੂੰ ਇਤਲਾਹ ਨਹੀਂ ਦਿੱਤੀ, ਬਲਕਿ ਆਪਣੇ ਪੱਧਰ ਤੇ ਹੀ ਬਚਾਅ ਕਾਰਜਾਂ ਦੇ ਵਿੱਚ ਜੁਟ ਗਏ। ਮੀਡੀਆ ਦੀ ਸੂਚਨਾ ਮਿਲਦਿਆਂ ਹੀ ਸੋਹਾਣਾ ਥਾਣੇ ਦੇ ਵਧੀਕ SHO ਸਬ ਇੰਸਪੈਕਟਰ ਵਰਮਾ ਸਿੰਘ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਕੇ ਤੇ ਪਹੁੰਚੇ ਸਨ ਅਤੇ ਘਟਨਾ ਦਾ ਜਾਇਜ਼ਾ ਲਿਆ। ਪਤਾ ਲੱਗਿਆ ਕਿ ਬਚਾਅ ਕਾਰਜ ਕਰਦੇ ਸਮੇਂ ਮੀਡੀਆ ਅਤੇ ਪੁਲਿਸ ਪਹੁੰਚਣ ਕਰਕੇ ਫਿਰ ਜਿਹੜੀ ਇਹ ਕੰਪਨੀ ਹੈ, ਨਿਰਮਾਣ ਕੰਪਨੀ, ਉਹਨਾਂ ਤੇ ਕਾਫੀ ਦਬਾਅ ਵੱਧ ਗਿਆ ਸੀ। ਬਾਅਦ ਦੇ ਵਿੱਚ ਨਾਇਬ ਤਹਿਸੀਲਦਾਰ ਤੇ DSP ਸਿਟੀ ਵੀ ਉੱਥੇ ਪਹੁੰਚੇ ਸਨ ਤੇ ਹੁਣ ਜਿਹੜੀ ਹੈ ਗਮਾਡਾ ਵੱਲੋਂ ਐਰੋ ਸਿਟੀ ਤੇ ਜਨਤਾ ਲੈਂਡ ਪ੍ਰਮੋਟਰਸ ਵੱਲੋਂ ਸੈਕਟਰ 82 ਵਸਾਇਆ ਗਿਆ ਤੇ ਸਨਅਤੀ ਸੈਕਟਰ ਵਿਕਸਿਤ ਕੀਤਾ ਗਿਆ। ਇਹਦੇ ਇੱਕ ਹਿੱਸੇ ਦੇ ਵਿੱਚ ਹਾਲੇ ਵੀ ਉਸਾਰੀ ਦਾ ਕੰਮ ਚੱਲ ਰਿਹਾ ਅਤੇ ਦੇਰ ਸ਼ਾਮ ਇਹ ਇਮਾਰਤ ਦੀ ਬੇਸਮੈਂਟ ਪੁੱਟਣ ਸਮੇਂ ਅਚਾਨਕ ਮਜ਼ਦੂਰਾਂ ਤੇ ਮਿੱਟੀ ਦੀ ਇੱਕ ਵੱਡੀ ਢਿੱਗ ਡਿੱਗ ਗਈ ਸੀ। ਦੱਸਿਆ ਕਿ ਪੁਲਿਸ ਹੁਣ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੇ ਜਾਂਚ ਕਰ ਰਹੀ ਹੈ। ਜ਼ਖਮੀ ਮਜ਼ਦੂਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਮੁੱਢਲੀ ਜਾਂਚ ਤੇ ਕਾਰਵਾਈ ਕੀਤੀ ਜਾਵੇਗੀ। ਆਪਾਂ ਦੇਖਦੇ ਅਕਸਰ ਹੀ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਜਾਂ ਜਿਹੜੇ ਬਿਲਡਿੰਗ ਮਟੀਰੀਅਲ ਦੇ ਨਾਲ ਜਾਂ ਇਸ ਬਿਲਡਿੰਗ ਕਾਰੋਬਾਰ ਦੇ ਨਾਲ ਜੁੜੇ ਹੋਏ ਲੋਕ ਨੇ, ਮੈਂ ਪੰਜਾਬ ਦੇ ਵਿੱਚ ਦੇਖਦਾ ਰਿਹਾ, ਉਹ 24 ਘੰਟੇ ਹੀ ਕੰਮ ਚਲਾਉਂਦੇ ਨੇ, ਸ਼ਿਫਟਾਂ ਦੇ ਵਿੱਚ ਵੀ ਚਲਾਉਂਦੇ ਨੇ ਤੇ ਕਈ ਵਾਰੀ ਉਹ ਜਿਹੜਾ ਕੰਮ ਚਲਾਉਂਦੇ ਨੇ ਮਜ਼ਦੂਰਾਂ ਤੋਂ ਜ਼ਿਆਦਾ ਕੰਮ ਵੀ ਕਰਵਾਉਂਦੇ ਨੇ। ਇੰਜੀਨੀਅਰ ਉਹਨਾਂ ਦੇ ਕੋਲੇ ਗਿਣਤੀ ਦੇ ਹੁੰਦੇ ਆ, ਕਿਉਂਕਿ ਇੰਜੀਨੀਅਰ ਨੂੰ ਸੈਲਰੀ ਜ਼ਿਆਦਾ ਦੇਣੀ ਪੈਂਦੀ ਹੈ ਤੇ ਉੱਥੇ ਸਿਸਟਮ ਇਹ ਹੈ ਕਿ ਸੈਲਰੀ ਘੱਟ ਤੋਂ ਘੱਟ ਹੋਵੇ ਤੇ ਬੰਦਾ ਕੰਮ ਵੱਧ ਤੋਂ ਵੱਧ ਕਰੇ, ਜਿੰਨਾ ਉਹਦਾ ਮਾਸ ਜਿਹੜਾ ਖਿੱਚ ਸਕਦੇ ਆ ਓਨਾ ਅਸੀਂ ਖਿੱਚ ਸਕੀਏ। ਸੋ ਇਸ ਕਰਕੇ ਜ਼ਿਆਦਾ ਕੰਮ ਵੀ ਲਿਆ ਜਾਂਦਾ ਹੈ। ਇਹ ਕਈ ਘਟਨਾਵਾਂ ਦੇ ਵਿੱਚ ਸਾਹਮਣੇ ਆਇਆ ਕਿ ਜੇਕਰ ਇੰਜੀਨੀਅਰ ਜਿੱਥੋਂ ਵਰਜਦੇ ਆ ਕਿ ਬਈ ਜੇ ਤੁਸੀਂ ਇੱਥੇ ਖੁਦਾਈ ਕੀਤੀ, ਇੱਥੇ ਮਿੱਟੀ ਪੁੱਟੀ ਜਾਂ ਇੰਨਾ ਟੋਆ ਪੱਟਿਆ, ਉੱਥੋਂ ਤੱਕ ਤਾਂ ਠੀਕ ਹੈ, ਪਰ ਉਦੋਂ ਗਾਂਹ ਜਾਨਲੇਵਾ ਹੈ। ਇੰਜੀਨੀਅਰ ਕਦੇ ਵੀ ਇਸ ਤਰ੍ਹਾਂ ਮਜ਼ਦੂਰਾਂ ਨੂੰ ਖੱਡ ਦੇ ਵਿੱਚ ਜਾਂ ਕਿਸੇ ਬੰਦੇ ਨੂੰ ਖੱਡ ਦੇ ਵਿੱਚ ਨਹੀਂ ਉਤਾਰਦਾ, ਜਿੰਨਾ ਚਿਰ ਉਹਨੂੰ ਇਹ ਨਾ ਪਤਾ ਲੱਗੇ ਕਿ ਹਾਂ 20 ਫੁੱਟ ਤੇ ਜਾਂ 30 ਫੁੱਟ ਦੇ ਵਿੱਚ ਉਤਰਦਾ ਬੰਦਾ ਜਿਹੜਾ ਸੇਫ ਆ। ਬਾਕੀ ਉਹ ਇਸ ਗੱਲ ਤੇ ਵੀ ਪੂਰੇ ਗੌਰ ਕਰਦੇ ਆ, ਕਿਉਂਕਿ ਇੰਜੀਨੀਅਰਿੰਗ ਦੇ ਨਾਲ ਮੇਰੇ ਕਾਫੀ ਦੋਸਤ ਜਿਹੜੇ ਇੰਜੀਨੀਅਰਿੰਗ ਦੇ ਵਿੱਚ ਹੈਗੇ ਨੇ, ਨਿਰਮਾਣ ਕਾਰਜਾਂ ਦੇ ਵਿੱਚ ਜੁਟੇ ਹੋਏ ਨੇ, ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਨੌਕਰੀ ਕਰਦੇ ਨੇ। ਉਹ ਦੱਸਦੇ ਰਹਿੰਦੇ ਨੇ ਇਹ ਗੱਲਾਂ ਕਿ ਸਭ ਤੋਂ ਪਹਿਲਾਂ ਆ, ਸੇਫਟੀ ਮਸਟ ਆ। ਪਰ ਆਪਾਂ ਦੇਖਿਆ ਕਿ ਇੱਥੇ ਕੋਈ ਇਸ ਤਰ੍ਹਾਂ ਦਾ ਮਜ਼ਦੂਰ ਨੂੰ ਵਿਚਾਰੇ ਨੂੰ ਸੇਫਟੀ ਦੀ ਜ਼ਰੂਰਤ ਹੈ, ਇਹ ਗਿਣਿਆ ਹੀ ਨਹੀਂ ਜਾਂਦਾ ਉੱਥੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕਿ ਯਾਰ ਇਹਨੂੰ ਜੇ ਇਸ ਤਰ੍ਹਾਂ ਦਾ ਕੋਈ ਹਾਦਸਾ ਇੱਥੇ ਟੋਏ ਦੇ ਅੰਦਰ ਵਾਪਰ ਗਿਆ ਤਾਂ ਇਹਨੂੰ ਕੱਢਣਾ ਕਿਵੇਂ ਆ। ਕਈ ਵਾਰੀ ਇਸ ਤਰ੍ਹਾਂ ਵੀ ਦੇਖਿਆ ਗਿਆ ਕਿ ਟੋਇਆਂ ਦੇ ਵਿੱਚ ਪਾਣੀ ਭਰ ਜਾਂਦਾ ਤੇ ਮਜ਼ਦੂਰ ਲੱਖ-ਲੱਖ ਪਾਣੀ ਦੇ ਵਿੱਚ ਵੀ ਲੱਖ-ਲੱਖ ਤੱਕ ਆਉਂਦੇ ਪਾਣੀ ਦੇ ਵਿੱਚ ਵੀ ਉੱਥੇ ਕੰਮ ਕਰਦੇ ਨੇ। ਸੋ ਹੁਣ ਗਮਾਡਾ ਵੱਲੋਂ ਜਿਹੜਾ ਇਹ ਵਿਕਸਿਤ ਕੀਤਾ ਗਿਆ, ਦੇਖਦੇ ਹਾਂ ਗਮਾਡਾ ਐਰੋ ਸਿਟੀ ਵਾਲੇ ਜਾਂ ਜਨਤਾ ਲੈਂਡ ਪ੍ਰਮੋਟਰਸ ਵਾਲੇ ਇਸ ਘਟਨਾ ਦੇ ਮਾਮਲੇ ਦੇ ਵਿੱਚ ਕੀ ਕਰਦੇ ਆ ਤੇ ਪ੍ਰਸ਼ਾਸਨ ਕੀ ਇਨਸਾਫ ਦਿਵਾਉਂਦਾ। ਗੱਲ ਕਰਦੇ ਹਾਂ ਪਰਾਲੀ ਸਾੜਨ ਦੇ ਮਾਮਲਿਆਂ ਦੀ। ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਹੁਣ ਤੱਕ 700 ਮਾਮਲੇ ਦਰਜ ਕੀਤੇ ਗਏ ਨੇ। ਸੂਬਾ ਅਥਾਰਟੀ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਣ ਦੇ ਲਈ ਕਦਮ ਚੁੱਕ ਰਹੀ ਹੈ।
ਲੁਧਿਆਣਾ ਆਧਾਰਿਤ ਪੰਜਾਬ ਰਿਮੋਟ ਸੈਂਸਿੰਗ ਕੇਂਦਰ ਤੋਂ ਪ੍ਰਾਪਤ ਡੇਟੇ ਦੇ ਮੁਤਾਬਕ ਸੂਬੇ ਦੇ ਵਿੱਚ ਪਰਾਲੀ ਸਾੜਨ ਦੇ 4 ਮਾਮਲੇ ਦਰਜ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚੋਂ 2 ਅੰਮ੍ਰਿਤਸਰ ਅਤੇ ਇੱਕ ਲੁਧਿਆਣਾ ਅਤੇ ਕਪੂਰਥਲਾ ਦੇ ਵਿੱਚ ਦਰਜ ਕੀਤਾ ਗਿਆ। 15 ਸਤੰਬਰ ਤੋਂ ਅਕਤੂਬਰ 10 ਤੱਕ ਖੇਤਾਂ ਦੇ ਵਿੱਚ ਅੱਗ ਲਾਉਣ ਦੇ 718 ਮਾਮਲੇ ਦਰਜ ਕੀਤੇ ਗਏ ਨੇ। ਸਾਲ 2020 ਤੇ 2021 ਦੇ ਵਿੱਚ ਇਸ ਦਿਨ ਤੱਕ ਸੂਬੇ ਦੇ ਵਿੱਚ ਲਗਾਤਾਰ 250 ਅਤੇ 150 ਘਟਨਾਵਾਂ ਵਾਪਰੀਆਂ ਸਨ। ਜੇਕਰ ਸਤੰਬਰ 15 ਤੋਂ ਅਕਤੂਬਰ 10 ਤੱਕ ਦੀ ਆਪਾਂ ਗੱਲ ਕਰੀਏ, ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਪਰਾਲੀ ਸਾੜਨ ਦੇ ਮਾਮਲਿਆਂ ਦੇ ਹੋਰ ਵਧਣ ਦੀ ਉਮੀਦ ਹੈ, ਕਿਉਂਕਿ ਪਿਛਲੇ ਮਹੀਨੇ ਮੀਂਹ ਪੈਣ ਕਰਕੇ ਝੋਨੇ ਦੀ ਕਟਾਈ ਹੁਣ 10 ਕੁ ਦਿਨ ਪਛੜ ਗਈ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਸੀ ਤੇ ਉਹਨਾਂ ਨੂੰ ਦੱਸਿਆ ਸੀਗਾ ਕਿ ਸਰਕਾਰ ਪਰਾਲੀ ਦੇ ਪ੍ਰਬੰਧਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਵਾਤਾਵਰਣ ਨੂੰ ਬਚਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਸਾਨਾਂ ਨੂੰ ਇਸ ਦੇ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਜਿਹੜੀ ਆ ਉਹ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਗੱਲ ਕਰਦੇ ਹਾਂ। ਉਹਨਾਂ ਨੇ ਕਿਹਾ ਹੈ ਕਿ ਸ਼ਹਿਰੀ ਨਕਸਲੀ ਆਪਣਾ ਰੂਪ ਬਦਲ ਕੇ ਗੁਜਰਾਤ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਇਹ ਰਾਜ ਉਹਨਾਂ ਨੂੰ ਸੂਬੇ ਦੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਨਹੀਂ ਕਰਨ ਦੇਵੇਗਾ। ਭਰੂਚ ਜ਼ਿਲ੍ਹੇ ਦੇ ਵਿੱਚ ਦੇਸ਼ ਦੇ ਪਹਿਲੇ ਬਲਕ ਡਰੱਗ ਪਾਰਕ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਉਹਨਾਂ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਨੂੰ ਵੀ ਨਿਸ਼ਾਨੇ ਤੇ ਲਿਆ। ਉਹਨਾਂ ਕਿਹਾ ਕਿ ਸ਼ਹਿਰੀ ਨਕਸਲੀ ਨਵੇਂ ਰੂਪ ਦੇ ਵਿੱਚ ਰਾਜ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ ਆਪਣਾ ਚੋਲਾ ਬਦਲ ਲਿਆ। ਉਹ ਸਾਡੇ ਮਾਸੂਮ ਅਤੇ ਊਰਜਾ ਦੇ ਨਾਲ ਭਰਪੂਰ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸ਼ਹਿਰੀ ਨਕਸਲੀ ਉੱਪਰ ਤੋਂ ਇੱਥੇ ਆ ਕੇ ਪੈਰ ਜਮਾਉਣ ਦੀ ਕੋਸ਼ਿਸ਼ ਦੇ ਵਿੱਚ ਨੇ। ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਨਹੀਂ ਹੋਣ ਦਿਆਂਗੇ। ਖੈਰ, ਇਹ ਸਿਆਸੀ ਤੋਹਮਤਬਾਜ਼ੀ ਹੈ ਜਿਹੜੀ ਚੱਲਦੀ ਰਹਿਣੀ ਹੈ। ਪ੍ਰਧਾਨ ਮੰਤਰੀ ਨੂੰ ਕੇਜਰੀਵਾਲ ਨੂੰ ਕੁਝ ਕਹਿ ਦੇਣਾ, ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਕੁਝ ਕਹਿ ਦੇਣਾ, ਕਦੇ ਸੋਨੀਆ, ਰਾਹੁਲ ਗਾਂਧੀ, ਅਮਿਤ ਸ਼ਾਹ ਨੇ ਇੱਕ ਦੂਜੇ ਨੂੰ ਕੁਝ ਕਹਿ ਦੇਣਾ। ਜੇ ਪੰਜਾਬ ਵੱਲ ਆਈਏ, ਖਹਿਰਾ, ਮਜੀਠੀਆ, ਸੁਖਬੀਰ, ਕੈਪਟਨ ਭਗਵੰਤ, ਇਹ ਸਭ ਇੱਕ ਦੂਜੇ ਨੂੰ ਕੁਛ ਨਾ ਕੁਛ ਕਹਿੰਦੇ ਰਹਿੰਦੇ ਨੇ, ਕਿਉਂਕਿ ਇਹਨਾਂ ਦਾ ਕਿੱਤਾ ਵਾ, ਇਹ ਇਹਨਾਂ ਦਾ ਪ੍ਰੋਫੈਸ਼ਨ ਹੈ, ਇਹਨਾਂ ਦੀ ਖੇਤੀ ਹੈ ਇਹ। ਪਰ ਪ੍ਰਧਾਨ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਤੋਂ ਜ਼ਿਆਦਾ ਪ੍ਰਚਾਰ ਮੰਤਰੀ ਲੱਗਦੇ ਆ। ਕਿਸੇ ਵੀ ਸੂਬੇ ਦੀਆਂ ਚੋਣਾਂ ਹੋਣ, ਇਹਨਾਂ ਦੇ ਜਿਹੜੇ ਸਮਰਥਕ ਨੇ ਉਹ ਕਹਿੰਦੇ ਕਿ ਪ੍ਰਧਾਨ ਮੰਤਰੀ 18 ਘੰਟੇ ਕੰਮ ਕਰਦੇ ਆ। ਜੇਕਰ ਪ੍ਰਧਾਨ ਮੰਤਰੀ 18 ਘੰਟੇ ਕੰਮ ਕਰਦੇ ਤੇ ਉਹਨਾਂ ਨੂੰ ਬਣਨ ਨੂੰ 8 ਸਾਲ ਹੋ ਗਏ। 8 ਸਾਲਾਂ ਦੇ ਵਿੱਚ ਜੇ ਤੁਸੀਂ GDP ਦੇ ਆંકੜੇ ਦੇਖੋਗੇ, ਭਾਰਤ ਦੇ ਵਿੱਚ ਵੱਧਦੀ ਗਰੀਬੀ ਦੇ ਆંકੜੇ ਦੇਖੋਗੇ, ਜਾਂ ਇਹ ਆંકੜੇ ਦੇਖ ਲਓ ਕਿ ਮੋਦੀ ਸਾਹਿਬ ਨੇ ਕਿੰਨੀਆਂ ਵਿਦੇਸ਼ ਫੇਰੀਆਂ ਕੀਤੀਆਂ, ਜਾਂ ਇਹ ਆંકੜੇ ਦੇਖ ਲਿਓ ਕਿ ਮੋਦੀ ਸਾਹਿਬ ਨੇ ਕਿੰਨੀਆਂ ਵਿਧਾਨ ਸਭਾ ਚੋਣਾਂ ਦੀਆਂ ਰੈਲੀਆਂ ਜਾਂ ਹੋਰ ਸੂਬਿਆਂ ਦੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ, ਤੇ ਤੁਹਾਨੂੰ ਲੱਗੂਗਾ ਕਿ ਪ੍ਰਧਾਨ ਮੰਤਰੀ ਦਫ਼ਤਰ 'ਚ ਤਾਂ ਬਹਿੰਦਾ ਹੀ ਕੋਈ ਨਹੀਂ। ਸੋ ਪਤਾ ਨਹੀਂ ਕਿਹੜੇ 18 ਘੰਟੇ ਕੰਮ ਕਰਦੇ। ਇਹ ਤਾਂ ਜਾਂ ਤਾਂ ਵਿਦੇਸ਼ ਦੌਰਿਆਂ ਤੇ ਰਹਿੰਦੇ ਆ, ਤੇ ਜਾਂ ਫਿਰ ਇਸ ਤਰ੍ਹਾਂ ਭਾਜਪਾ ਦੇ ਲਈ ਪ੍ਰਚਾਰ ਮੰਤਰੀ ਬਣ ਕੇ ਪ੍ਰਚਾਰ ਕਰਦੇ ਨੇ। ਹੁਣ ਹਿਮਾਚਲ, ਹਰਿਆਣਾ, ਗੁਜਰਾਤ ਦੇ ਵਿੱਚ ਚੋਣਾਂ ਹੋਣੀਆਂ, ਤੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਿੱਥੇ ਚੋਣਾਂ ਹੁੰਦੀਆਂ ਉੱਥੇ ਮੋਦੀ ਸਾਹਿਬ ਐਕਟਿਵ ਹੁੰਦੇ ਆ, ਇਹ ਸੱਚ ਹੈ। ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਮਵੀਰ ਸਿੰਘ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਖਬਰਾਂ ਬਾਰੇ, ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।